ਜੋ ਸਿੰਘ ਖਾਲਸਾ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 12 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਟੈਟਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ। ਕਾਲ ਰਿਟਰਨੀ ਜੇ ਟੈਟਕੇਨਾ 415-909-0503। ਗੁਰਪਾਲ ਸਿੰਘ, ਸਪ੍ਰਿੰਗਫੀਲਡ, ਵਰਜੀਨੀਆ। ਇਸ ਦੇ ਨਾਲ ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋ, ਗੁਰਨੇਕ ਸਿੰਘ ਬਾਗੜੀ ਫਰਜ਼ਨੋ, ਧਰਮ ਸਿੰਘ ਰਵਿੰਦਰ ਬਸਰਾ ਬੇਕਰਸਫੀਲਡ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ ਪੇਰੋਲ ਵੀਜ਼ਾ OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਆ, ਡੈਟ ਕੰਸੋਲੀਡੇਟ ਕਰਨਾ ਹੈ। ਕਾਲ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਆਪਾਂ ਕੱਲ ਸ਼ਾਮੀ ਅਪਡੇਟ ਕੈਲੀਫੋਰਨੀਆ ਦੇ ਵਿੱਚ ਵੀ ਕਵਰ ਕੀਤਾ ਸੀ ਕਿ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੀ ਜਿਹੜੀ ਸੋਲੋ ਕਾਨਫਰੰਸ ਵੀ ਹੋਈ ਆ, ਪ੍ਰੈਸ ਕਾਨਫਰੰਸ, ਉਹਦੇ 'ਚ ਵੀ ਕੋਈ ਬਾਹਲਾ ਜਿਹੜਾ ਸਟਰੋਂਗ ਪੁਆਇੰਟ ਆ ਉਹ ਆਪਣਾ ਨਹੀਂ ਦੱਸ ਸਕੇ ਹੈਗੇ। ਈਵਨ ਦੋ ਕਹਿੰਦੇ ਵੀ ਡਿਬੇਟ ਨਾਲੋਂ ਜਿਹੜੀ ਆ ਉਹ ਕਾਫੀ ਗੁੱਡ ਰਹੀ ਹੈਗੀ ਆ, ਪਰ ਉਹਦੇ ਵਿੱਚ ਵੀ ਕਈ ਚੀਜ਼ਾਂ ਜਿਹੜੀਆਂ ਆ ਉਹ ਮਿਸ ਕਰ ਗਏ। ਪਰ ਉਹਨਾਂ ਨੇ ਇਹੀ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਮੈਂ ਬਿਲਕੁਲ ਸਿਹਤਮੰਦ ਹੈਗਾ ਤੇ ਪੂਰੇ ਜਿਹੜੇ 4 ਸਾਲ ਆ ਮੈਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੱਢੂੰਗਾ। ਬਿਲਕੁਲ, ਕਹਿੰਦੇ ਵੀ ਮੈਂ ਬੈਸਟ ਕੈਂਡੀਡੇਟ ਹਾਂ। ਇੱਕ ਵਾਰੀ ਜ਼ੈਲੈਂਸਕੀ ਨੂੰ ਪ੍ਰੈਜ਼ੀਡੈਂਟ ਪੁਤਿਨ ਤੇ ਕਮਲਾ ਹੈਰਿਸ ਨੂੰ ਜਿਹੜਾ ਆ ਉਹਨਾਂ ਨੇ ਟਰੰਪ ਕਹਿ ਕੇ ਵੀ ਜਿਹੜਾ ਉਹ ਪੁਕਾਰਿਆ। ਜੋ ਸ਼ੋਅ ਕਰਨਾ ਚਾਹੁੰਦੇ ਸੀ ਉਹ ਪੂਰੀ ਤਰ੍ਹਾਂ ਜਿਹੜਾ ਆ ਉਹ ਕਹਿ ਸਕਦੇ ਹਾਂ ਵੀ ਉਹ ਸ਼ੋਅ ਨਹੀਂ ਕਰ ਸਕੇ। ਗੈਫ ਇਹਨਾਂ ਦੇ ਜਿਹੜੇ ਹੋਣੇ ਇਹ ਹੁਣ ਪਿਛਲੇ 4 ਸਾਲ ਤੋਂ ਸਾਰੇ ਜਾਣੇ ਜਿਹੜੇ ਉਹ ਦੇਖ ਰਹੇ ਆ। ਹਾਊਸ ਡੈਮੋਕ੍ਰੈਟਿਕ ਲੀਡਰਸ ਕਹਿੰਦੇ ਆ ਪ੍ਰੈਜ਼ੀਡੈਂਟ ਬਾਈਡਨ ਨੂੰ ਮਿਲੇ ਆ। ਹਕੀਮ ਜੈਫਰੀਜ਼ ਉਹਨਾਂ ਨੇ ਜਿਹੜਾ ਇਹ ਦੱਸਿਆ ਵੀ ਉਹ ਪ੍ਰਾਈਵੇਟਲੀ ਕੱਲ ਪ੍ਰੈਜ਼ੀਡੈਂਟ ਬਾਈਡਨ ਨੂੰ ਜਿਹੜੇ ਆ ਉਹ ਮਿਲੇ ਆ ਤੇ ਕਹਿੰਦੇ ਵੀ ਉਹਨਾਂ ਨੇ ਉਹਨਾਂ ਦੇ ਜਿਹੜੇ ਓਪੀਨੀਅਨ ਆ, ਆਪਣੀ ਜਿਹੜੀ ਕਾਕਸ ਆ ਜਾਂ ਆਪਣੇ ਕਾਕਸ ਦੇ ਓਪੀਨੀਅਨ ਆ, ਉਹਨਾਂ ਤੱਕ ਉਹਨਾਂ ਦਾ ਆਦਾਨ ਪ੍ਰਦਾਨ ਜਿਹੜਾ ਉਹ ਕੀਤਾ ਆ ਵੀ ਅੱਗੇ ਰਾਹ ਕਿਹੜਾ ਜਿਹੜਾ ਉਹ ਹੋਊਗਾ। ਇਹ ਮਾਈਨੋਰਟੀ ਲੀਡਰ ਨੇ ਹਾਊਸ ਦੇ ਵਿੱਚ, ਹਕੀਮ ਜੈਫਰੀਜ਼ ਨਿਊਯਾਰਕ ਤੋਂ। ਕਹਿੰਦੇ ਵੀ ਨਿਊਜ਼ ਕਾਨਫਰੰਸ, ਨਾਟੋ ਦੀ ਜਿਹੜੀ ਨਿਊਜ਼ ਕਾਨਫਰੰਸ ਤੋਂ ਬਾਅਦ ਦੇ ਵਿੱਚ ਇਹ ਇਹਨਾਂ ਨੇ ਜਿਹੜੀ ਉਹ ਗੱਲਬਾਤ ਕੀਤੀ ਆ। ਅੱਜ ਦੀ ਸਵੇਰ ਤੱਕ 18 ਡੈਮੋਕ੍ਰੇਟ ਹਾਊਸ ਦੇ ਮੈਂਬਰਸ ਤੇ ਇੱਕ ਜਿਹੜਾ ਡੈਮੋਕ੍ਰੇਟ ਸੈਨੇਟਰ ਆ, ਉਹਨਾਂ ਨੇ ਪਬਲਿਕਲੀ ਪ੍ਰੈਜ਼ੀਡੈਂਟ ਬਾਈਡਨ ਨੂੰ ਰੇਸ ਚੋਂ ਡ੍ਰੌਪ ਹੋਣ ਦੇ ਲਈ ਆਖ ਦਿੱਤਾ ਹੈਗਾ ਆ। ਸੋ ਕਹਿੰਦੇ ਵੀ ਇਹਦੀ ਥਾਂ ਦੇ ਉੱਤੇ ਕਹਿੰਦੇ ਵੀ ਕੋਈ ਹੋਰ ਬੰਦਾ ਨੋਮੀਨੀ ਆ ਉਹ ਹੋਵੇ ਇਹਨਾਂ ਦੀ ਜਗ੍ਹਾ ਦੇ ਉੱਤੇ। ਸੋ ਨਾਟੋ ਦੀ ਸਮਿਟ ਤੋਂ ਕਹਿੰਦੇ ਵੀ ਉਹ ਲੇਟ ਹੀ ਜਿਹੜੇ ਉਹ ਪਹੁੰਚੇ ਸੀ, ਪਰ ਫਿਰ ਵੀ ਉਸ ਦੇ ਬਾਵਜੂਦ ਹਕੀਮ ਜੈਫਰੀਜ਼ ਉਹਨਾਂ ਨੂੰ ਮਿਲੇ ਆ। ਸੋ ਇਹਦਾ ਮਤਲਬ ਵੀ ਸਿਚੁਏਸ਼ਨ ਕਾਫੀ ਡਾਇਰ ਹੈਗੀ ਆ ਡੈਮੋਕ੍ਰੇਟਸ ਦੇ ਲਈ। ਸਥਿਤੀ ਇਸ ਤਰੀਕੇ ਦੇ ਨਾਲ ਹੀ ਜਿਹੜੀ ਉਹ ਬਣੀ ਪਈ ਆ ਵੀ ਭਾਈ ਅੱਗੇ ਪਤਾ ਨਹੀਂ ਕਿੱਦਾਂ ਜਿਹੜਾ ਉਹ ਹੋਊਗਾ। ਕਹਿੰਦੇ ਵੀ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਡੈਮੋਕ੍ਰੇਟਸ ਦੇ ਲਈ, ਖਾਸ ਕਰਕੇ ਪ੍ਰੈਜ਼ੀਡੈਂਟ ਬਾਈਡਨ ਦੇ ਲਈ ਕਾਫੀ ਚਿੰਤਾਜਨਕ ਜਿਹੜੀਆਂ ਉਹ ਬਣੀਆਂ ਪਈਆਂ ਆ। ਹਾਊਸ ਡੈਮੋਕ੍ਰੇਟਸ ਕਹਿੰਦੇ ਵੀ ਕਾਂਗਰਸ ਦੇ ਵਿੱਚ ਕਹਿੰਦੇ ਵੀ ਅਸੀਂ ਕੰਮ ਕਰਦੇ ਰਵਾਂਗੇ। ਹਕੀਮ ਜੈਫਰੀਜ਼ ਨੇ ਜਿਹੜਾ ਉਹ ਕਿਹਾ ਵੀ ਅਮਰੀਕਨ ਲੋਕਾਂ ਦੇ ਇੰਟਰਸਟ ਦੇ ਲਈ, ਬੈਸਟ ਇੰਟਰਸਟ ਦੇ ਲਈ, ਜੋ ਕਿ ਉਹਨਾਂ ਦੇ ਰੋਜ਼ਾਨਾ ਦੇ ਜਿਹੜੇ ਉਹ ਮਸਲੇ ਆ, ਤੇ ਅਸੀਂ ਇਸ ਨੂੰ ਜਿਹੜਾ ਅੱਗੇ ਆ ਲੀਡਰਸ਼ਿਪ ਨੂੰ ਹੋਰ ਲੈ ਕੇ ਜਾਵਾਂਗੇ ਤੇ ਜਿਹੜੀਆਂ ਕਮਿਊਨਿਟੀਜ਼ ਆ ਉਹਨਾਂ ਦਾ ਜਿਸ ਦੇ ਵਿੱਚ ਭਲਾ ਜਿਹੜਾ ਹੋ ਸਕੇ, ਤਾਂ ਜੋ ਉਹਨਾਂ ਨੂੰ ਅਸੀਂ ਸਹੀ ਢੰਗ ਦੇ ਨਾਲ ਪ੍ਰੈਜ਼ੈਂਟ ਕਰ ਸਕੀਏ। ਕਿ ਹੁਣ ਪ੍ਰੈਜ਼ੀਡੈਂਟ ਬਾਈਡਨ ਦੀਆਂ ਉਹ ਗੱਲਾਂ ਵੀ ਮੈਂ ਬੈਸਟ ਕੈਂਡੀਡੇਟ ਆ, ਉਸ ਨੂੰ ਲੋਕ ਮੰਨਣਗੇ ਜਾਂ ਕੀ ਹੋਊਗਾ? ਇਹ ਇੱਕ ਜਿਹੜੀ ਵੱਡੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਅਜੇ ਤਾਂ ਭਵਿੱਖ ਦੇ ਗਰਭ ਦੇ ਵਿੱਚ ਆ, ਪਰ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ। ਜੀ ਬਿਲਕੁਲ,
ਸੋ ਸਿਚੁਏਸ਼ਨ ਇਹ ਬਣੀ ਹੋਈ ਆ, ਕਹਿੰਦੇ ਵੀ ਜਿਹੜੇ ਸਾਬਕਾ ਗਵਰਨਰ ਪਟਾਕੀ ਹੈਗੇ ਨਿਊਯਾਰਕ ਦੇ, ਉਹਨਾਂ ਨੇ ਇਹ ਕਿਹਾ ਵੀ ਨਿਊਯਾਰਕ ਵੀ ਬੈਟਲ ਗਰਾਊਂਡ ਆ ਬਿਟਵੀਨ ਬਾਈਡਨ ਤੇ ਟਰੰਪ। ਹਾਲੇ ਬਹੁਤ ਲੰਮੇ ਸਮੇਂ ਤੋਂ ਨਿਊਯਾਰਕ ਨੂੰ ਡੈਮੋਕ੍ਰੇਟ ਸਟੇਟ ਕਰਕੇ ਗਿਣਿਆ ਜਾਂਦਾ ਸੀ, ਬਲੂ ਸਟੇਟ ਕਰਕੇ ਗਿਣਿਆ ਜਾਂਦਾ ਸੀ। ਦੂਸਰੇ ਪਾਸੇ ਅੱਜ ਦਾ ਐਟਲਾਂਟਿਕ ਨਿਊਜ਼ਪੇਪਰ ਜਿਹੜਾ ਆ ਉਹ ਰਿਪੋਰਟ ਕਰ ਰਿਹਾ ਵੀ ਪ੍ਰੈਜ਼ੀਡੈਂਟ ਟਰੰਪ ਦੀ ਲੈਂਡਸਲਾਈਡ ਵਿਕਟਰੀ ਹੋਊਗੀ। ਕਹਿੰਦੇ ਵੀ ਉਹ 320 ਜਿਹੜੇ ਆ ਇਲੈਕਟਰਲ ਵੋਟਸ ਵਿਨ ਕਰਨਗੇ। ਕ੍ਰਿਸ ਲਾਸਵੀਟਾ ਜੋ ਆ ਇਸ ਨਿਊਜ਼ਪੇਪਰ ਦੇ, ਉਹਨਾਂ ਨੇ ਇਹ ਦੱਸਿਆ ਹੈਗਾ। ਕਹਿੰਦੇ ਵੀ ਪ੍ਰੈਜ਼ੀਡੈਂਟ ਜੋ ਬਾਈਡਨ, ਉਹਨਾਂ ਨੂੰ ਲੱਗਦਾ ਵੀ ਇਹ ਰੇਸ ਦੇ ਵਿੱਚੇ ਰਹਿਣਗੇ। ਜੋ ਰਿਪਬਲਿਕਨ ਆ ਉਹ ਸੋਚ ਰਹੇ ਆ, ਹਾਲਾਂਕਿ ਡੈਮੋਕ੍ਰੇਟਸ ਵੱਲੋਂ ਬਹੁਤ ਜ਼ਿਆਦਾ ਜਿਹੜਾ ਪੁਸ਼ ਆ ਉਹ ਕੀਤਾ ਜਾ ਰਿਹਾ। ਤੇ ਦੂਸਰੇ ਨੰਬਰ ਦੇ ਉੱਤੇ ਜਿਹੜੇ ਸਰਵੇ ਆਏ ਆ, ਕਹਿੰਦੇ ਵੀ ਜੇ ਬਾਈਡਨ ਉਹਨਾਂ ਦੀ ਜਗ੍ਹਾ ਕਮਲਾ ਹੈਰਿਸ ਹੋਣ ਤਾਂ ਉਹਨਾਂ ਨੂੰ ਕਾਫੀ ਜਿਹੜੀਆਂ ਵੋਟਸ ਮਿਲ ਸਕਦੀਆਂ ਹੈਗੀਆਂ। ਤੇ ਤੀਜੇ ਨੰਬਰ ਦੇ ਉੱਤੇ ਜਿਹੜੇ ਆ ਸਾਡੇ ਕੈਲੀਫੋਰਨੀਆ ਦੇ ਗਵਰਨਰ ਜਿਹੜੇ ਆ ਗੈਵਨ ਨਿਊਸਮ। ਸੋ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਦੇ ਕੈਂਪੇਨ ਦੀ ਜਿਹੜੀ ਮੈਨੇਜਰ ਆ, ਉਹਨੇ ਆਪਣੀ ਸਟਾਫ ਦੀ ਕਾਲ ਦੇ ਵਿੱਚ ਆਖਿਆ ਵੀ ਬੈਡ ਐਫ ਵੀਕਸ ਜਿਹੜੇ ਪਿਛਲੇ ਰਹੇ ਆ ਪ੍ਰੈਜ਼ੀਡੈਂਟ ਬਾਈਡਨ ਦੇ, ਕਹਿੰਦੇ ਵੀ ਆਈ ਨੀਡ ਟੂ ਲੈਵਲ ਵਿਦ ਯੂ। ਤੇ ਮੈਂ ਤੁਹਾਨੂੰ ਸਹੀ ਦੱਸਾਂ ਤਾਂ ਆਹ ਹਾਲਾਤ ਜਿਹੜੇ ਇਸ ਟਾਈਮ ਆ, ਸੋ ਅੰਦਰੂਨੀ ਹਾਲਾਤ ਵੀ ਜਿਹੜੇ ਉਹਨਾਂ ਦੀ ਆਪਣੀ ਹੀ ਕੈਂਪੇਨ ਮੈਨੇਜਰ ਆ ਉਹ ਆਪਣੇ ਸਟਾਫ ਨੂੰ ਦੱਸ ਰਹੀ ਆ। NBA ਦੇ ਹਾਲ ਆਫ ਫੇਮਰ ਚਾਰਲਸ ਬਾਰਕਲੇ, ਉਹਨਾਂ ਨੇ ਵੀ ਇਹ ਕਿਹਾ ਵੀ ਹੀ ਨੀਡ ਟੂ ਪਾਸ ਦਾ ਟਾਰਚ। ਪਾਸ ਦਾ ਟਾਰਚ ਵਾਲੀ ਜਿਹੜੀ ਗੱਲ ਆ, ਇੱਥੋਂ ਐਰਿਕ ਸਵੈਲਵੈਲ ਨੇ ਪਿਛਲੀ ਵਾਰ ਜਦੋਂ ਕੈਂਡੀਡੇਸੀ ਰਨ ਕੀਤੀ ਸੀ, ਬਹੁਤ ਜ਼ਿਆਦਾ ਉਸਨੇ ਇਹ ਜਿਹੜਾ ਫਰੇਜ਼ ਆ ਉਹ ਵਰਤਿਆ ਸੀ। ਬ੍ਰਿਟਨੀ ਪੈਟਰਸਨ, ਜਿਹੜਾ ਮੈਂ ਦੱਸਿਆ ਵੀ ਇਹ 18ਵੇਂ ਡੈਮੋਕ੍ਰੇਟ ਬਣੇ ਆ ਜੋ ਪਬਲਿਕਲੀ ਕੋਲੋਰਾਡੋ ਤੋਂ ਨੇ, ਜਿਨ੍ਹਾਂ ਨੇ ਇਹ ਕਿਹਾ ਪਬਲਿਕਲੀ ਵੀ ਪ੍ਰੈਜ਼ੀਡੈਂਟ ਬਾਈਡਨ ਨੂੰ ਨੋਮੀਨੇਸ਼ਨ ਤੋਂ ਜਿਹੜਾ ਉਹ ਲਾਂਭੇ ਹੋ ਕੇ ਕਿਸੇ ਹੋਰ ਨੂੰ ਜਿਹੜਾ ਉਹ ਮੌਕਾ ਜਿਹੜਾ ਉਹ ਦੇਣਾ ਚਾਹੀਦਾ ਆ। ਉਧਰ ਜਿਹੜੇ ਟਰੰਪ ਹੋਣੀ ਆ, ਉਹ ਹੁਣ ਮੌਕਾ ਕੋਈ ਨਹੀਂ ਖੰਜਾ ਰਹੇ। ਜਿੱਥੇ ਵੀ ਜਾਂਦੇ ਆ ਬਾਈਡਨ ਹੁਣਾਂ ਦੀ ਸਿਹਤ ਨੂੰ ਲੈ ਕੇ ਉਹ ਜਿਹੜੀ ਆ ਪੂਰੀ ਬਿਆਨਬਾਜ਼ੀ ਕਰਦੇ ਆ। ਮਿਸ਼ੀਗਨ ਜਿਹੜੀ ਕਿ ਇੱਕ ਬੈਟਲ ਗਰਾਊਂਡ ਸਟੇਟ ਆ, ਉਸ ਦੇ ਵਿੱਚ ਜਾ ਕੇ ਜਿਹੜੇ ਆ ਉਹਨਾਂ ਨੇ ਬਾਈਡਨ ਹੁਣਾਂ ਨੂੰ ਚੰਗਾ ਜਿਹੜਾ ਕਹਿ ਲਓ ਵੀ ਦੋਵੇਂ ਹੱਥੀਂ ਜਿਹੜਾ ਉਹਨਾਂ ਨੇ ਲਿਆ ਹੈਗਾ ਆ। ਸੋ ਹੁਣ ਅੱਗੇ ਕੀ ਬਣ ਜਾ ਰਿਹਾ ਆ, ਇਹ ਇੱਕ ਵੱਡੀ ਜਿਹੜੀ ਚਿੰਤਾ ਆ। ਪ੍ਰੋਜੈਕਟ 2025 ਉਹਦੇ ਨਾਲੋਂ ਤਾਂ ਉੱਦਾਂ ਟਰੰਪ ਹੁਣਾਂ ਨੇ ਆਪਣੇ ਆਪ ਨੂੰ ਪਰੇ ਕਰਤਾ ਸੀ, ਕਹਿੰਦੇ ਵੀ ਮੇਰਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਉਹ ਵੀ ਇਹੀ ਜਿਹੜਾ ਅੱਗੇ ਤੋਂ ਅੱਗੇ ਜਿਹੜਾ ਆ ਉਹ ਪ੍ਰੋਜੈਕਟ ਜਿਹੜਾ ਉਹ ਕਰ ਰਹੇ ਹੈਗੇ ਆ ਵੀ ਕਿਸ ਤਰੀਕੇ ਦੇ ਨਾਲ ਅਸੀਂ ਫੁੱਲ ਓਫੈਂਸਿਵ ਦੇ ਉੱਤੇ ਜਾ ਕੇ ਪ੍ਰੈਜ਼ੀਡੈਂਟ ਬਾਈਡਨ ਨੂੰ ਜਿਹੜਾ ਉਹ ਜਿਤਾਉਣਾ ਹੈਗਾ ਆ। ਤੇ ਜਿਹੜੇ ਰਿਪਰੈਜ਼ੈਂਟੇਟਿਵ ਗੈਰੀ ਕਾਨੋਲੀ ਹੈਗੇ ਨੇ ਵਰਜੀਨੀਆ ਤੋਂ ਡੈਮੋਕ੍ਰੇਟ ਪਾਰਟੀ ਦੇ, ਉਹਨਾਂ ਨੇ ਇੱਕ CNN ਇੰਟਰਵਿਊ ਦੇ ਨਾਲ ਗੱਲ ਕਰਦੇ ਹੋਏ ਕਿਹਾ ਵੀ ਡੈਮੋਕ੍ਰੇਟ ਪਾਰਟੀ ਮੇ ਕੰਸੀਡਰ ਕਰ ਸਕਦੀ ਆ ਕਿਸੇ ਹੋਰ ਨੋਮੀਨੀ ਨੂੰ। ਉਹ ਕਹਿੰਦੇ ਵੀ ਹੋ ਸਕਦਾ ਵੀ ਅਗਲੇ ਵੀਕ ਤੱਕ ਇੱਕ ਕੈਂਡੀਡੇਟ ਵੀ ਨਾ ਰਹਿਣ। ਹੁਣ ਜੇ ਤੁਸੀਂ ਪ੍ਰੈਜ਼ੀਡੈਂਟ ਬਾਈਡਨ ਦੇ ਪੈਰਾਂ 'ਚ ਆਓ, ਉਹਨਾਂ ਦੇ ਸ਼ੂਜ਼ 'ਚ ਆਓ ਵੀ ਯਾਰ ਮੈਂ ਸਿਟਿੰਗ ਪ੍ਰੈਜ਼ੀਡੈਂਟ, ਮੈਂ ਇਨਕੰਬੈਂਟ, ਮੈਨੂੰ ਧੱਕੇ ਨਾਲ ਬਾਹਰ ਕੱਢਣ ਨੂੰ ਫਿਰਦੇ ਆ ਵੀ ਮੈਨੂੰ ਪ੍ਰੈਜ਼ੀਡੈਂਟ ਹੀ ਨਹੀਂ ਮੰਨਦੇ, ਵੀ ਮੇਰੇ ਕੋਈ ਅਹਿਮੀਅਤ ਹੀ ਜਿਹੜੀ ਉਹ ਨਹੀਂ ਰਹੀ। ਤੁਸੀਂ ਦੇਖ ਸਕਦੇ ਆ ਉਹਨਾਂ ਦੀਆਂ ਗੱਲਾਂ ਦੇ ਵਿੱਚ ਕਿੱਦਾਂ ਖਿੱਚ ਕੇ ਵੀ ਬੋਲਦੇ ਆ, ਤੇ ਉਹਨਾਂ ਦੀਆਂ ਗੱਲਾਂ 'ਚ ਉਹਨਾਂ ਦੇ ਭਾਵ ਜਿਹੜੇ ਆ ਉਹ ਉਸ ਤਰੀਕੇ ਦੇ ਨਾਲ ਵੀ ਜਿਹੜੇ ਉਹ ਸਾਹਮਣੇ ਆ ਰਹੇ ਆ। ਉਹ ਇਮੋਸ਼ਨਸ ਕਿਤੇ ਨਾ ਕਿਤੇ ਉਹ ਆ ਰਹੇ ਆ। ਤੇ ਹੁਣ ਇਹ ਦੇਖਣਾ ਹੋਊਗਾ ਵੀ ਕੀ ਵਾਕਿਆ ਹੀ ਇਹ ਉੱਥੇ ਤੱਕ ਕੱਢ ਸਕਣਗੇ। ਇਹ ਹੁਣ ਇਕੱਲਾ ਇਹ ਮੁੱਦਾ ਨਹੀਂ ਰਹਿ ਗਿਆ, ਅਮਰੀਕਨਸ ਨੂੰ ਇੱਕ ਸਿਹਤਮੰਦ ਪ੍ਰੈਜ਼ੀਡੈਂਟ ਮਿਲਣਾ ਜਿਹੜਾ ਉਹ ਚਾਹੀਦਾ ਹੈ, ਇਹ ਜ਼ਰੂਰੀ ਆ। ਕੋਗਨੀਟਿਵ ਟੈਸਟ ਦੀ ਬਾਰ-ਬਾਰ ਜਿਹੜੀ ਆ ਉਹਨਾਂ ਦੇ ਲਈ ਗੱਲ ਹੋ ਰਹੀ ਆ। ਸੋ ਲੈਟਸ ਸੀ ਕੀ ਜਿਹੜਾ ਉਹ ਬਣਦਾ ਹੈ, ਇਹ ਕਰਾਉਂਦੇ ਨੇ ਜਾਂ ਨਹੀਂ ਕਰਾਉਂਦੇ ਨੇ। ਉਹ ਕਹਿੰਦੇ ਜੇ ਡਾਕਟਰ ਕਹੂਗਾ ਤਾਂ ਮੈਂ ਕਰਾਊਂਗਾ, ਉੱਦਾਂ ਨਹੀਂ। ਸੋ ਲੈਟਸ ਸੀ ਕੀ ਆ। ਪਰ ਪੋਲਸ ਇਸ ਟਾਈਮ ਜਿਹੜੇ ਕਿ ਬਹੁਤ ਟਾਈਟ ਰੇਸ ਸੀਗੀ, ਉਹ ਹੁਣ ਟਰੰਪ ਹੁਣਾਂ ਵੱਲ ਹੌਲੀ-ਹੌਲੀ ਝੁਕਦੇ ਜਾ ਰਹੇ ਨੇ। ਅਗਲੀ ਖਬਰ ਵੱਲ ਚੱਲੀਏ ਜੋ ਹੂਸਟਨ ਟੈਕਸਸ ਤੋਂ ਆ। ਹਰੀਕੇਨ ਦੇ ਸੰਬੰਧ ਦੇ ਵਿੱਚ ਹਜੇ ਵੀ 5 ਲੱਖ ਤੋਂ ਵੱਧ ਲੋਕ ਬਿਜਲੀ ਤੋਂ ਬਿਨਾਂ ਹੈਗੇ ਆ, ਬਿਜ਼ਨੈਸਸ ਤੇ ਹੋਮਸ। 1 ਮਿਲੀਅਨ ਜਿਹੜੇ ਆ ਲੋਕ ਉਹ ਸਾਊਥ ਈਸਟ ਟੈਕਸਸ ਦੇ ਵਿੱਚ ਜੋ ਗੈਲਵੈਸਟਨ ਤੇ ਨਾਰਥ ਆਫ ਹੂਸਟਨ ਵਾਲਾ ਏਰੀਆ ਆ, ਉਹ ਬਿਨਾਂ ਬਿਜਲੀ ਤੋਂ ਹੈਗੇ ਆ। ਹਰੀਕੇਨ ਬੈਰਲ ਨੇ ਕਾਫੀ ਜ਼ਿਆਦਾ ਨੁਕਸਾਨ ਕੀਤਾ ਟੈਕਸਸ। 10 ਲੋਕਾਂ ਦੀ ਜਿਹੜੀ ਮੌਤ ਹੋਈ ਹੈਗੀ ਆ ਟੈਕਸਸ, ਤੇ 1 ਦੀ ਜਿਹੜੀ ਆ ਲੂਜ਼ੀਆਨਾ ਦੇ ਵਿੱਚ ਹੋਈ ਹੈਗੀ ਆ। ਸੈਂਟਰ ਪੁਆਇੰਟ ਉੱਥੇ ਜਿਹੜੀ ਗੈਸ ਐਂਡ ਇਲੈਕਟ੍ਰਿਕ ਕੰਪਨੀ ਹੈਗੀ ਆ, ਜਿੱਦਾਂ ਸਾਡੇ PG&E ਆ, ਉਹਨਾਂ ਦੇ ਉੱਤੇ ਹੁਣ ਕਾਫੀ ਪ੍ਰੈਸ਼ਰ ਆ। ਟੈਕਸਸ ਦੇ ਗਵਰਨਰ ਜਿਹੜੇ ਆ ਗ੍ਰੈਗ ਐਬਟ, ਉਹਨਾਂ ਨੇ ਕਿਹਾ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਵੀ ਇੰਨਾ ਸਮਾਂ ਕਿਉਂ ਲੱਗ ਰਿਹਾ ਲੋਕਾਂ ਨੂੰ ਬਿਜਲੀ ਪਹੁੰਚਾਉਣ ਦੇ ਲਈ।
100 ਲੋਕਾਂ ਨੂੰ ਬਰਮੌਂਟ ਦੇ ਵਿੱਚ ਰੈਸਕਿਊ ਕੀਤਾ ਗਿਆ ਜਦੋਂ ਉਹ ਫਲੱਡਿੰਗ ਵਾਟਰ ਦੇ ਵਿੱਚ ਸਟਕ ਹੋ ਗਏ ਸੀਗੇ। ਸੋ ਸਿਚੁਏਸ਼ਨ ਕਾਫੀ ਬੈਡ ਆ ਟੈਕਸਸ ਦੇ ਵਿੱਚ ਇਸ ਟਾਈਮ। ਟੈਂਪਰੇਚਰ ਕਹਿੰਦੇ 106 ਡਿਗਰੀ ਤੱਕ ਕਈ ਏਰੀਏ ਦੇ ਵਿੱਚ ਪਹੁੰਚ ਜਾਊਗਾ। ਹਿਊਮਿਡਿਟੀ ਜਿਹੜੀ ਆ ਉਹ ਬਹੁਤ ਜ਼ਿਆਦਾ ਹੈਗੀ ਆ। ਲਾਈਫ ਥ੍ਰੈਟਨਿੰਗ ਸਿਨੈਰੀਓ ਹੈਗਾ ਆ। ਟੈਨਸ਼ਨਸ ਕਾਫੀ ਹਾਈ ਹੈਗੀਆਂ ਉੱਥੇ ਲੋਕਾਂ ਦੇ ਵਿੱਚ। ਰਿਲੀਫ ਲੈਣ ਦੇ ਲਈ ਫੋਰਟ ਬੈਂਡ ਕਾਉਂਟੀ ਸ਼ੈਰਿਫ ਐਰਿਕ ਫੈਗਨ ਨੇ ਇਹ ਕਿਹਾ ਆ ਵੀ ਲੋਕਾਂ ਨੂੰ, ਉਹਨਾਂ ਨੂੰ ਰਿਪੋਰਟਸ ਇਹ ਮਿਲ ਰਹੀਆਂ ਹੈਗੀਆਂ ਆ ਵੀ ਇੱਕ ਬੰਦੇ ਨੇ ਗਨ ਦੇ ਉੱਤੇ ਲੋਕਾਂ ਦੇ ਕੋਲੋਂ ਜਿਹੜੇ ਆ ਸਮਾਨ ਖੋਇਆ, ਤੇ ਲੋਕ ਜਿਹੜੇ ਆ ਸੈਂਟਰ ਪੁਆਇੰਟ એનર્ਜੀ ਦੇ ਜਿਹੜੇ ਵਰਕਰਸ ਆ ਉਹਨਾਂ ਦੀ ਕੁੱਟਮਾਰ ਕਰਨ ਤੱਕ ਜਾ ਰਹੇ ਹੈਗੇ ਆ ਕਿ ਸਾਡੀ ਜਿਹੜੀ ਬਿਜਲੀ ਆ ਉਹ ਵਾਪਸ ਨਹੀਂ ਆ ਰਹੀ ਹੈਗੀ। ਤੁਸੀਂ ਟੈਕਸਸ ਹੀ ਦੱਸ ਰਹੇ ਕਿ ਪੰਜਾਬ ਦੀਆਂ ਗੱਲਾਂ ਦੱਸ ਰਹੇ ਹੈ? ਇਹ ਟੈਕਸ ਦੇ ਵਿੱਚ। ਸੋ ਜਿਹੜੇ ਹੁਣ ਤੁਸੀਂ ਦੇਖੋ ਜਿਹੜੇ ਡਾਇਲਿਸਿਸ ਕਲੀਨਿਕ ਆ ਉਹਨਾਂ ਦੇ ਕੋਲ ਬਿਜਲੀ ਨਹੀਂ, ਹਨਾ, ਜਿਹੜੇ ਲੋਕਾਂ ਦੇ ਡਾਇਲਿਸਿਸ ਹੋਣਾ ਕੀ ਬਣੂਗਾ। ਸੋ ਸਿਚੁਏਸ਼ਨ ਕਾਫੀ ਬੈਡ ਆ। ਟੈਕਸਸ ਦੇ ਲੈਫਟੀਨੈਂਟ ਗਵਰਨਰ ਡੈਨ ਪੈਟਰਿਕ ਉਹਨਾਂ ਨੇ ਕਹਿੰਦੇ ਵੀ ਅਸੀਂ ਆਰਗੇਨਾਈਜ਼ ਕੀਤੇ ਆ ਕਈ ਜਿਹੜੇ ਇਨਡੋਰ ਸਪੋਰਟ ਸਟੇਡੀਅਮ, ਉੱਥੇ ਬੈੱਡ ਲਾਏ ਹੈਗੇ ਆ ਲੋਕਾਂ ਦੇ ਲਈ। ਤੇ ਪਰ ਜਿਹੜੀਆਂ ਬਿਜਲੀ ਦੀਆਂ ਕੰਪਨੀਆਂ ਆ ਉਹਨਾਂ ਦੀ ਜਿਹੜੀ ਆ ਕਾਫੀ ਬੁਰੀ ਹਾਲਤ ਆ। ਜਿਹੜੇ ਸੀਨੀਅਰ ਫੈਸਿਲਿਟੀਜ਼ ਹੈਗੀਆਂ ਉਹਨਾਂ ਦੀ ਸਿਚੁਏਸ਼ਨ ਬੜੀ ਬੁਰੀ ਆ। 120 ਫੈਸਿਲਿਟੀਜ਼ ਆ ਜਿੱਥੇ ਬਿਜਲੀ ਦੀ ਇਸ ਟਾਈਮ ਜਿਹੜੀ ਆ ਪ੍ਰੋਬਲਮ ਚੱਲ ਰਹੀ ਹੈਗੀ ਆ। ਇਹ ਵੀ ਦੱਸ, ਇਹ ਟੈਕਸਸ ਫੈਡਰਲ ਗ੍ਰਿਡ ਦੇ ਨਾਲੋਂ ਬਾਕੀ ਮੁਲਕ ਦੀ ਗ੍ਰਿਡ ਦੇ ਨਾਲੋਂ ਟੋਟਲੀ ਵੱਖਰਾ ਚੱਲਦਾ ਆ। ਇਹ ਆਪਣੇ ਆਪ ਦੇ ਵਿੱਚ ਆ। ਯਾਦ ਹੋਣਾ ਕੁਝ ਸਾਲ ਪਹਿਲਾਂ ਜਦ ਅਚਨਚੇਤੇ ਫਰਵਰੀ ਦੇ ਵਿੱਚ ਬਰਫ਼ ਪੈਣੀ ਸ਼ੁਰੂ ਹੋਈ ਸੀ, ਜਦੋਂ 50 ਤੋਂ ਵੱਧ ਮੌਤਾਂ ਹੋਈਆਂ ਸੀ, ਉਦੋਂ ਵੀ ਇੱਦਾਂ ਬਿਜਲੀਆਂ ਇਹਨਾਂ ਦੀਆਂ ਗੁੱਲ ਹੋਣੀਆਂ ਸ਼ੁਰੂ ਹੋ ਗਈਆਂ ਸੀਗੀਆਂ। ਸੋ ਇਹ ਹੁਣ ਦੇਖੋ ਇਸ ਵਾਰ ਕਿੱਦਾਂ ਜਿਹੜਾ ਉਹ ਰਹਿੰਦਾ ਆ। ਫਲੱਡਿੰਗ ਤੋਂ ਬਾਅਦ ਚ, ਹਰੀਕੇਨ ਤੋਂ ਬਾਅਦ ਚ, ਹੁਣ ਜਦੋਂ ਭਿਆਨਕ ਗਰਮੀ ਦਾ ਪ੍ਰਕੋਪ ਉੱਥੇ ਆਇਆ ਆ ਤਾਂ ਲੋਕਾਂ ਦੀ ਹੁਣ ਬੱਸ ਹੋਈ ਪਈ ਆ ਤੇ ਉਹ ਜਿਹੜਾ ਅੱਗੇ ਤੋਂ ਅੱਗੇ ਕੰਮ ਵੱਧਦਾ ਜਾ ਰਿਹਾ ਆ। ਉਧਰ ਯੂਐਸ ਦੀ ਜਿਹੜੀ ਹੀਟ ਵੇਵ ਆ ਉਹ ਹੋਰ ਅੱਗੇ ਤੋਂ ਅੱਗੇ ਸਟ੍ਰੈਚ ਹੋਈ ਆ ਤੇ ਕਹਿੰਦੇ ਹੌਲੀ ਹੌਲੀ ਈਸਟ ਵਾਲੇ ਪਾਸੇ ਨੂੰ ਤੁਰਨੀ ਸ਼ੁਰੂ ਹੋਊਗੀ। ਟੈਕਸਸ, ਨਾਰਥ ਈਸਟ, ਮਿਡ ਵੈਸਟ, ਇਹ ਇਲਾਕੇ ਦੇ ਵਿੱਚ ਹੁਣ ਹੌਲੀ ਹੌਲੀ ਕਹਿੰਦੇ ਵੀ ਗਰਮੀ ਵਧਣ ਜਾ ਰਹੀ ਹੈਗੀ ਆ। ਜਿਹੜੇ ਫੋਰਕਾਸਟਰ ਆ, ਮੀਟਰੀਓਲੋਜਿਸਟ ਆ, ਉਹ ਲਗਾਤਾਰ ਇਸ ਬਾਰੇ ਜਿਹੜਾ ਉਹ ਦੱਸ ਰਹੇ ਆ। ਸੋ ਗਰਮੀ ਨੇ ਬਦਹਾਲੀ ਜਿਹੜੀ ਆ ਇਸ ਟਾਈਮ ਲੋਕਾਂ ਦੀ ਪੂਰੀ ਤਰ੍ਹਾਂ ਕੀਤੀ ਪਈ ਆ। ਲੋਕਾਂ ਨੂੰ ਵੀ ਘਰਾਂ ਦੇ ਵਿੱਚ, ਇੱਥੇ ਜੇ ਆਪਾਂ ਕੈਲੀਫੋਰਨੀਆ ਦੀ ਗੱਲ ਕਰੀਏ, PG&E ਵਾਲਿਆਂ ਦੀਆਂ ਕਾਲਸ ਮੈਸੇजेस ਆ ਰਹੇ ਆ ਵੀ ਘੱਟ ਬਿਜਲੀ ਦੀ ਜਿਹੜੀ ਖਪਤ ਕਰੋ, ਧਿਆਨ ਦੇ ਨਾਲ ਜਿਹੜਾ ਉਹ ਖਪਤ ਕਰੋ ਤਾਂ ਜੋ ਜਿਹੜਾ ਗ੍ਰਿਡ ਦੇ ਉੱਤੇ ਭਾਰ ਬਹੁਤਾ ਨਾ ਪਵੇ। ਅਜੇ ਕੈਲੀਫੋਰਨੀਆ ਦੇ ਵਿੱਚ ਸਾਰਾ ਕੁਝ ਬਿਜਲੀ ਦੇ ਉੱਤੇ ਹੋਣ ਜਾ ਰਿਹਾ ਆ ਤੇ ਜਦੋਂ ਇੰਨੀ ਕੁ ਗਰਮੀ ਦੇ ਨਾਲ ਵੱਟ ਨਿਕਲ ਜਾਂਦੇ ਆ ਤੇ ਜਦੋਂ ਸਭ ਕੁਝ ਬਿਜਲੀ ਤੇ ਚੱਲੂਗਾ ਉਦੋਂ ਕੀ ਬਣੂਗਾ? ਬਿਜਲੀ ਦੀ ਜਿਹੜੀ ਪੈਦਾਵਾਰ ਆ ਉਹ ਕਿੰਨੀ ਹੋਰ ਵਧਾਈ ਜਾ ਸਕਦੀ ਆ, ਇਹ ਵੀ ਨਾਲ ਦੇ ਨਾਲ ਜਿਹੜਾ ਉਹ ਵਿਸ਼ਾ ਰਹੇਗਾ। ਹਾਂ, ਜਦੋਂ ਦਿਨ ਆ ਉਦੋਂ ਤਾਂ ਸੋਲਰ ਪੈਨਲ ਜਿਹੜੇ ਉਹ ਚੱਲ ਜਾਣਗੇ, ਪਰ ਕੀ ਰਾਤ ਨੂੰ ਇੰਨੀ ਇਨਫ ਸਟੋਰੇਜ ਜਿਹੜੀ ਉਹ ਬਣ ਸਕੂਗੀ? ਇਹ ਜਿਹੜੀ ਉਹ ਵੱਡੀ ਜਿਹੜੀ ਚਿੰਤਾ ਆ। ਉਧਰ ਵੇਗਸ ਦੇ ਵਿੱਚ ਕਹਿੰਦੇ ਵੀ ਇਸ ਟਾਈਮ ਟੈਂਪਰੇਚਰ ਆ ਉਹ 115 ਡਿਗਰੀ ਤੱਕ ਜਿਹੜਾ ਉਹ ਜਾ ਰਿਹਾ ਲਗਾਤਾਰ। ਕਹਿੰਦੇ ਵੀ ਉੱਥੇ 7 ਦਿਨ 115 ਤੋਂ ਉੱਤੇ ਟੈਂਪਰੇਚਰ ਰਿਹਾ ਤੇ ਅੱਜ 113 ਜਿਹੜਾ ਉਹ ਹੋਣਾ ਆ। ਸੰਡੇ ਨੂੰ ਕਹਿੰਦੇ ਵੀ ਕੂਲਰ ਇੱਕ ਹਿਸਾਬ ਦੇ ਨਾਲ 109 ਡਿਗਰੀ ਦੇ ਉੱਤੇ ਜਿਹੜਾ ਉਹ ਜਾਊਗਾ। ਮਿਡ ਵੈਸਟ ਤੇ ਈਸਟਰਨ ਯੂਐਸ ਦੇ ਵਿੱਚ ਅਗਲੇ ਹਫਤੇ ਜਿਹੜਾ ਇੰਡੈਕਸ ਆ, ਹੀਟ ਇੰਡੈਕਸ ਆ, 110 ਡਿਗਰੀ ਤੋਂ ਉੱਤੇ ਜਿਹੜਾ ਆ ਉਹ ਆ ਜਾਵੇਗਾ। ਫਿਲਾਡੈਲਫੀਆ ਦੇ ਵਿੱਚ ਤੇ ਨਿਊਯਾਰਕ ਦੇ ਵਿੱਚ ਲੋਅਰ 100s ਦੇ ਵਿੱਚ ਰਹਿਣ ਵਾਲਾ ਆ। ਅਟਲਾਂਟਾ ਵਾਲਿਆਂ ਨੂੰ ਵੀ ਗਰਮੀ ਜਿਹੜੀ ਉਹ ਬਹੁਤ ਜ਼ਿਆਦਾ ਝੱਲਣੀ ਪਊਗੀ। ਸੋ ਵੈਸਟ ਤੋਂ ਗਰਮੀ ਹੁੰਦੀ ਹੋਈ ਹੌਲੀ ਹੌਲੀ ਈਸਟ ਵਾਲੇ ਪਾਸੇ ਨੂੰ ਇਹ ਰੁੱਖ ਜਿਹੜੀ ਉਹ ਕਰ ਰਹੀ ਆ। 30 ਤੋਂ ਵੱਧ ਮੌਤਾਂ ਆਲਰੇਡੀ ਅਮਰੀਕਾ ਦੇ ਵਿੱਚ ਗਰਮੀ ਕਰਕੇ ਇਸ ਹੀਟ ਵੇਵ ਦੇ ਵਿੱਚ ਹੋ ਚੁੱਕੀਆਂ ਨੇ। ਸੈਂਟਾ ਕਲਾਰਾ ਕਾਉਂਟੀ ਇਨਵੈਸਟੀਗੇਟ ਕਰ ਰਹੀ ਆ ਵੀ 19 ਮੌਤਾਂ ਜਿਹੜੀਆਂ ਕਹਿੰਦੇ ਪੋਸੀਬਲੀ ਹੀਟ ਰਿਲੇਟਡ ਕੱਲੀ ਸੈਂਟਾ ਕਲਾਰਾ ਕਾਉਂਟੀ 'ਚ ਹੀ ਹੋਈਆਂ। ਬੇ ਏਰੀਏ ਦਾ ਸਭ ਤੋਂ ਅਮੀਰ ਕਾਉਂਟੀ ਜਿਹੜੀ ਆ ਸੈਂਟਾ ਕਲਾਰਾ ਕਾਉਂਟੀ, ਉੱਥੇ ਇਹ ਜਿਹੜੀ ਅੱਜ ਰਿਪੋਰਟ ਆ ਰਹੀ ਆ। ਸੈਂਟਾ ਕਲਾਰਾ ਕਾਉਂਟੀ ਦੇ ਮੈਡੀਕਲ ਐਗਜ਼ਾਮੀਨਰ ਕਾਰਨਰ ਆਫਿਸ ਨੇ ਇਹ ਕਿਹਾ ਆ ਵੀ ਐਜ਼ ਆਫ ਜੁਲਾਈ 1 19 ਮੌਤਾਂ, ਜਿਨ੍ਹਾਂ 'ਚ 3 ਹੋਮਲੈਸ, ਇੱਕ ਅਨਹਾਊਸਡ, ਪਰ ਉਹ ਇਨਰੋਲ ਸੀਗਾ ਟ੍ਰਾਂਜੀਸ਼ਨਲ ਹਾਊਸਿੰਗ ਪ੍ਰੋਗਰਾਮ 'ਚ, ਉਹ ਉਹਨਾਂ ਦੀਆਂ ਇਨਵੋਲਵ ਹੈਗੀਆਂ ਆ। ਸੋ ਮੋਸਟਲੀ ਕਹਿੰਦੇ ਵੀ ਹੀਟ ਰਿਲੇਟਡ ਡੈਥ ਘਰਾਂ ਦੇ ਵਿੱਚ ਜਿਨ੍ਹਾਂ ਦੇ ਕੋਲ ਏਅਰ ਕੰਡੀਸ਼ਨ ਹੈ ਨਹੀਂ, ਉਹਨਾਂ ਦੀਆਂ ਜਿਹੜੀਆਂ ਮੌਤਾਂ ਹੋਈਆਂ ਹੈਗੀਆਂ ਆ। ਸੋ ਗਰਮੀ ਬੇ ਏਰੀਏ ਦੇ ਵਿੱਚ ਵੀ ਬਹੁਤ ਜ਼ਿਆਦਾ ਆ। 98-97 ਡਿਗਰੀ ਤੱਕ ਟੈਂਪਰੇਚਰ ਪਹੁੰਚਿਆ ਸੀ, ਪਰ ਜਦੋਂ ਏਅਰ ਕੰਡੀਸ਼ਨ ਨਹੀਂ ਹੁੰਦਾ ਤੇ ਇਹ ਜਿਹੜੀ ਆ ਪ੍ਰੋਬਲਮ ਆਉਂਦੀ ਹੈਗੀ ਆ।
ਸੈਨੋਜ਼ੇ ਪੀਸ ਤੇ ਜਸਟਿਸ ਸੈਂਟਰ ਦਾ ਜਿਹੜਾ ਅਨਹਾਊਸ ਰਿਸਪੌਂਸ ਗਰੁੱਪ ਆ, ਉਹਨਾਂ ਨੇ ਕਿਹਾ ਵੀ ਘੱਟੋ ਘੱਟ 5 ਅਨਹਾਊਸ ਪੀਪਲ, ਸੋ ਮੋਸਟਲੀ ਜਿਹੜੇ ਹੋਮਲੈਸ ਆ ਉਹਨਾਂ ਨੂੰ ਅਨਹਾਊਸ ਕਹਿ ਦਿੰਦੇ ਆ, ਉਹਨਾਂ ਦੀ ਜੁਲਾਈ 1 ਤੋਂ ਲੈ ਕੇ ਹੁਣ ਤੱਕ ਜਿਹੜੀ ਮੌਤ ਹੋਈ ਹੈਗੀ ਆ। ਕੈਲੀਫੋਰਨੀਆ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਕੋਆਰਡੀਨੇਟ ਕਰ ਰਿਹਾ ਲੋਕਲ ਗਵਰਨਮੈਂਟ ਤੇ ਐਮਰਜੈਂਸੀ ਮੈਨੇਜਰਸ ਦੇ ਨਾਲ, ਜਿਨ੍ਹਾਂ ਨੂੰ ਕੂਲਿੰਗ ਸੈਂਟਰਸ ਦੀ ਜਿਹੜੀ ਜ਼ਰੂਰਤ ਹੈਗੀ ਆ। ਸਨ 2023 ਨੂੰ ਵੀ ਬਹੁਤ ਜ਼ਿਆਦਾ ਜਿਹੜਾ ਹੀਟ ਵਾਲਾ ਸਾਲ ਮੰਨਿਆ ਗਿਆ ਸੀ, ਜੀ ਪਰ ਕਹਿੰਦੇ ਵੀ 2024 ਜਿਹੜਾ ਆ ਇਹ 2023 ਦਾ ਵੀ ਜਿਹੜਾ ਰੈਕਡ ਆ ਉਹ ਉਸ ਨੂੰ ਤੋੜ ਦੇਵੇਗਾ। 42 ਮਿਲੀਅਨ ਲੋਕ ਇਸ ਟਾਈਮ ਵੱਖ-ਵੱਖ ਹੀਟ ਅਲਰਟਸ ਦੇ ਅੰਡਰ ਜਿਹੜੇ ਉਹ ਚੱਲ ਰਹੇ ਆ। ਵੀਕਐਂਡ ਦੇ ਉੱਤੇ ਗਰਮੀ ਇੱਧਰ ਵੈਸਟ ਦੇ ਵਿੱਚ, ਤੇ ਫਿਰ ਅਗਲੇ ਵੀਕ ਦੇ ਵਿੱਚ ਜਿਹੜੀ ਇਹ ਗਰਮੀ ਆ ਉਹ ਮਿਡ ਵੈਸਟ ਤੇ ਈਸਟ ਵਾਲੇ ਪਾਸੇ ਨੂੰ ਜਿਹੜੀ ਉਹ ਜਾਣੀ ਆ। ਬਲਿਸਟਰਿੰਗ ਟੈਂਪਰੇਚਰ, ਯਾਨੀ ਕਿ ਕਹਿ ਲਓ ਵੀ ਬੰਦੇ ਨੂੰ ਇਵੈਪੋਰੇਟ ਕਰਨ ਵਾਲੇ, ਵਾਸ਼ਵੀਕਰਨ ਕਰਨ ਵਾਲੇ ਜਿਹੜੇ ਹਾਲਾਤ ਉਹ ਬਣੇ ਪਏ ਆ। ਗਰਮੀਆਂ ਆਪਾਂ ਉੱਥੇ ਪੰਜਾਬ ਦੀਆਂ ਵੀ ਝੱਲੀਆਂ ਸਾਰਿਆਂ ਨੇ, ਪਰ ਉੱਥੇ ਮੀਂਹ ਮੂੰਹ ਪੈ ਜਾਂਦੇ ਆ, ਥੋੜੀ ਨਮੀ ਹੁੰਦੀ, ਪਸੀਨਾ ਤਾਂ ਚਲੋ ਉਸ ਤੇ ਉੱਥੇ ਆਉਂਦਾ ਆ, ਪਰ ਇੱਥੇ ਦੀ ਜਿਹੜੀ ਖੁਸ਼ਕ ਗਰਮੀ ਆ ਉਹ ਬੱਸ ਜਿਹੜੀ ਉਹ ਕਹਿੰਦੇ ਨਾਲ ਦੇ ਨਾਲ ਕਰਾ ਦਿੰਦੀ ਆ। ਹੀਟ ਐਗਜ਼ੌਸ਼ਨ ਤੇ ਹੀਟ ਸਟ੍ਰੋਕ ਦਾ ਕਹਿੰਦੇ ਵੀ ਫਰਕ ਤੁਹਾਨੂੰ ਸਾਰਿਆਂ ਨੂੰ ਸਮਝਣ ਦੀ ਜ਼ਰੂਰਤ ਆ। ਹੀਟ ਸਟ੍ਰੋਕ ਦੇ ਵਿੱਚ ਕਨਫਿਊਜ਼ਨ, ਡਿਜ਼ੀਨੈਸ ਤੇ ਤੁਸੀਂ ਬੇਹੋਸ਼ ਹੋ ਸਕਦੇ ਆ, ਤੇ ਉਦੋਂ ਤੁਰੰਤ 911 ਜਿਹੜੀ ਉਹ ਕਾਲ ਕਰਨੀ ਆ। ਤੇ ਦੋਨਾਂ ਹੀ ਮਾਮਲਿਆਂ ਦੇ ਵਿੱਚ ਜਿੱਦਾਂ ਹੀ ਤੁਹਾਨੂੰ ਗਰਮੀ ਜ਼ਿਆਦਾ ਲੱਗਣ ਲੱਗੇ, ਏਸੀ ਵਾਲੇ ਰੂਮ 'ਚ ਜਾਓ, ਪਾਣੀ ਵੱਧ ਤੋਂ ਵੱਧ ਪੀਓ, ਹੋ ਸਕਦਾ ਤੇ ਸਿਰ 'ਚ ਠੰਡਾ ਪਾਣੀ ਵੀ ਜਿਹੜਾ ਉਹ ਤੁਸੀਂ ਪਾ ਸਕਦੇ ਆ, ਤਾਂ ਜੋ ਤੁਸੀਂ ਹੀਟ ਸਟ੍ਰੋਕ ਹੋਣ ਤੋਂ ਆਪਣੇ ਆਪ ਨੂੰ ਜਿਹੜਾ ਉਹ ਬਚਾਓ। ਉਹਨਾਂ ਲੋਕ ਜਿਹੜੇ ਬਾਹਰ ਕੰਮ ਕਰਦੇ ਆ ਉਹਨਾਂ ਨੂੰ ਇਹੀ ਹਦਾਇਤ ਆ, ਬੇਨਤੀ ਆ ਵੀ ਟਾਈਮ ਸਿਰ ਠੰਡੇ ਜਿਹੜਾ ਉਹ ਕੰਮ ਕਰਕੇ ਘਰਾਂ ਨੂੰ ਪਰਤਿਆ ਜਾਵੇ। ਪਰ ਹੈ ਕੰਮ ਬਹੁਤ ਔਖਾ। ਖੇਤੀਬਾੜੀ ਵਾਲੇ, ਚਾਹੇ ਸਬਜ਼ੀਆਂ ਤੋੜਨ ਵਾਲੇ ਆ ਜਾਂ ਸਬਜ਼ੀਆਂ 'ਚ ਕੰਮ ਕਰਨ ਵਾਲੇ ਆ, ਹੁੰਦੇ ਤਾਂ ਉਹ ਚਲੋ ਤਗੜੇ ਹੋ ਜਾਂਦੇ ਆ, ਪੱਕੇ ਹੋ ਜਾਂਦੇ ਇੰਨੀ ਗਰਮੀ ਦੇ ਵਿੱਚ, ਪਰ ਫਿਰ ਵੀ ਆਪਣੇ ਆਪ ਨੂੰ ਗਰਮੀ ਤੋਂ ਜਿਹੜਾ ਉਹ ਤੁਸੀਂ ਬਚਾ ਕੇ ਰੱਖੋ। ਮੇਕ ਸ਼ੋਰ ਕਰੋ ਵੀ ਐਮਰਜੈਂਸੀ ਕਿਟਸ ਵਗੈਰਾ ਤੁਹਾਡੀਆਂ ਉੱਥੇ ਤੁਹਾਡੇ ਕੋਲ ਜਿਹੜੀਆਂ ਹੋਣ, ਜਿੱਥੇ ਵੀ ਤੁਸੀਂ ਕੰਮ ਕਰ ਰਹੇ ਆ। ਈਵਨ ਵੇਅਰ ਹਾਊਸਿਸ ਦੇ ਵਿੱਚ ਵੀ ਏਸੀ ਨਹੀਂ ਹੁੰਦੇ, ਉੱਥੇ ਵੀ ਗਰਮੀ ਜਿਹੜੀ ਉਹ ਬਹੁਤ ਜ਼ਿਆਦਾ ਬਣ ਜਾਂਦੀ ਆ। ਸੋ ਆਪਣਾ ਜਿਹੜਾ ਉਹ ਬਚਾਅ ਜ਼ਰੂਰ ਰੱਖੋ। ਐਕਸਟ੍ਰੀਮਲੀ ਡੇਂਜਰਸ ਹੀਟ ਐਕਸਪੈਕਟਡ ਆ ਸੈਚਰਡੇ ਤੱਕ, ਸੋ ਸੈਚਰਡੇ ਤੱਕ ਇਦਾਂ ਹੀ ਚੱਲਣੀ ਹੈਗੀ ਆ। ਉਹ ਤੋਂ ਬਾਅਦ ਹੋ ਸਕਦਾ ਕਹਿੰਦੀ ਥੋੜੀ ਜਿਹੀ ਜਿਹੜੀ ਰਾਹਤ ਆ ਉਹ ਮਿਲੇ। ਹੀਟ ਐਡਵਾਈਜ਼ਰੀਜ਼, ਹੀਟ ਵਾਰਨਿੰਗਸ ਵੈਸਟ ਕੋਸਟ ਦੇ ਵਿੱਚ ਲਗਾਤਾਰ ਜਿਹੜੀਆਂ ਆ ਜਾਰੀ ਕੀਤੀਆਂ ਜਾ ਰਹੀਆਂ ਹੈਗੀਆਂ। ਹਾਲਾਂਕਿ ਕਹਿੰਦੇ ਵੀ ਨਾਰਮਲ ਟੈਂਪਰੇਚਰ ਆਉਣ ਨੂੰ ਜੁਲਾਈ 16 ਤੋਂ ਬਾਅਦ ਜਿਹੜਾ ਆ ਉਹ ਆ ਸਕਦਾ ਹੈਗਾ। ਸੋ 2 ਵੀਕ ਲਗਾਤਾਰ ਬਹੁਤ ਜ਼ਿਆਦਾ ਜਿਹੜੀ ਹੀਟ ਆ ਉਹ ਚੱਲ ਰਹੀ ਹੈ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸਪੇਸ ਐਕਸ ਦੇ ਜਿਹੜੇ ਫੈਲਕਨ 9 ਰਾਕਟ ਆ ਉਸ ਦਾ ਇਨ ਫਲਾਈਟ ਇੱਕ ਫੇਲੀਅਰ ਹੋਇਆ। ਬਹੁਤ ਘੱਟ ਇਸ ਤੇ ਫੇਲੀਅਰ ਹੋਇਆ। ਇਹ ਅਚਨਚੇਤੇ ਕਹਿੰਦੇ ਵੀ ਰੇਅਰ ਇਨ ਫਲਾਈਟ ਫੇਲੀਅਰ ਦੇਖਣ ਨੂੰ ਮਿਲਿਆ ਆ, ਤੇ ਹੁਣ ਇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਇਨਵੈਸਟੀਗੇਸ਼ਨ ਦੇ ਦੌਰਾਨ ਹੁਣ ਇਸ ਨੂੰ ਗਰਾਊਂਡ ਕਰ ਦਿੱਤਾ ਗਿਆ ਆ। ਸਪੇਸ ਐਕਸ ਦੇ CEO ਈਲਨ ਮਸਕ ਨੇ ਕਨਫਰਮ ਕੀਤਾ ਵੀ ਰਾਕਟ ਦੀ ਜਿਹੜੀ ਸੈਕਿੰਡ ਸਟੇਜ ਆ, ਉਹ ਅੱਪਰ ਜਿਹੜੀ ਸੈਕਿੰਡ ਸਟੇਜ ਆ ਉਹ ਫੇਲ ਹੋਈ ਆ। ਉਹ ਰੀਇਗਨਾਈਟ ਕਰਨ ਦੇ ਵਿੱਚ ਨਾਕਾਮਯਾਬ ਰਹੀ ਇੰਜਨਸ ਨੂੰ, ਜਿੱਦਾਂ ਉਹਨਾਂ ਨੇ ਸੋਚਿਆ ਸੀ, ਤੇ ਜਿਸ ਕਰਕੇ ਇਹ ਡਿਸਟਰੋਏ ਹੋ ਗਿਆ। ਹੁਣ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਇਸ ਨੂੰ ਗਰਾਊਂਡ ਕਰੂਗੀ, ਇਨਵੈਸਟੀਗੇਟ ਕਰੂਗੀ, ਤੇ ਉਸ ਤੋਂ ਬਾਅਦ ਦੇ ਵਿੱਚ ਜਿੰਨੀ ਦੇਰ ਤੱਕ ਉਹ ਓਕੇ ਨਹੀਂ ਕਰ ਦਿੰਦੀ, ਇਹ ਦੁਬਾਰਾ ਜਿਹੜੇ ਇਹ ਫਾਲਕਨ 9 ਰਾਕਟ ਆ ਉਸ ਨੂੰ ਨਹੀਂ ਵਰਤਿਆ ਜਿਹੜਾ ਉਹ ਜਾ ਸਕਦਾ। ਸਟਾਰਲਿੰਕ ਗਰੁੱਪ 93 ਮਿਸ਼ਨ ਸੀਗਾ, ਜਿਸ ਨੂੰ ਕੈਲੀਫੋਰਨੀਆ ਦੇ ਵੈਂਡਨਬਰਗ ਸਪੇਸ ਫੋਰਸ ਬੇਸ ਤੋਂ ਜਿਹੜਾ ਉਹ ਉਹਨਾਂ ਨੇ ਘੱਲਣਾ ਸੀਗਾ। 20 ਸੈਟੇਲਾਈਟ ਸੀਗੇ ਲੋ ਅਰਥ ਆਰਬਿਟ ਵਾਲੇ, ਜਿਹੜੇ ਸਪੇਸ ਐਕਸ ਦੇ ਇੰਟਰਨੈਟ ਵਰਤਦੇ ਆ, ਉਹ ਸਟਾਰਲਿੰਕ ਵਾਲਾ ਵੀ ਉਸ ਦੇ ਲਈ ਸੀਗੇ। ਪਰ ਕਹਿੰਦੇ ਵੀ ਜਿਹੜਾ ਫੈਲਕਨ 9 ਦਾ ਇਹ ਰਾਕਟ ਆ ਉਹ ਫੇਲੀਅਰ ਹੋਣ ਕਰਕੇ ਉਹ ਵੀ ਜਿਹੜੇ ਉਹ ਵਿੱਚ ਰਹਿ ਗਏ। ਉੱਦਾਂ ਸਟਾਰਲਿੰਕ ਮਿਸ਼ਨ ਦਾ ਇਹ 69ਵਾਂ ਜਿਹੜਾ ਇਹ ਮਿਸ਼ਨ ਸੀਗਾ ਇਸ ਸਾਲ ਦਾ, ਤੇ ਕੰਪਨੀ ਕਹਿੰਦੇ ਵੀ ਬੜੀ ਤੇਜ਼ੀ ਦੇ ਨਾਲ ਹਰ ਦੂਜੇ ਤੀਜੇ ਦਿਨ ਜਿਹੜਾ ਉਹ ਲਾਂਚ ਕਰ ਰਹੀ ਸੀ, ਤੇ ਹੁਣ ਇਨਵੈਸਟੀਗੇਸ਼ਨ ਦੇ ਕਰਕੇ ਕਹਿੰਦੇ ਵੀ ਇਹ ਕੰਮ ਦੇ ਵਿੱਚ ਥੋੜਾ ਡਿਲੇ ਆਵੇਗਾ। ਜੀ ਅਗਲੀ ਖਬਰ ਵੱਲ ਚੱਲੀਏ ਤੇ JP ਮੋਰਗਨ ਦੇ ਜਿਹੜੇ CEO ਜੇਮੀ ਡਾਇਮਨ ਆ, ਉਹਨਾਂ ਨੇ ਕਿਹਾ ਆ ਕਿ ਇਨਫਲੇਸ਼ਨ ਤੇ ਇੰਟਰਸਟ ਰੇਟ ਜਿਹੜੇ ਆ ਉਹ ਹਾਈ ਹੀ ਰਹਿਣਗੇ। ਜੇਮੀ ਡਾਇਮਨ ਪ੍ਰੈਜ਼ੀਡੈਂਟ ਤੇ CEO ਕਾਫੀ
ਸਟਰੋਂਗ CEO ਹੈਗੇ ਆ। ਇੱਕ ਟਾਈਮ ਤੇ ਇਹਨਾਂ ਦਾ ਨਾਮ ਵੀ ਆ ਰਿਹਾ ਵੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਡੈਮੋਕ੍ਰੈਟਿਕ ਪਾਰਟੀ ਦੇ ਹੋ ਸਕਦੇ ਆ ਜੇ ਬਾਈਡਨ ਹੁਣੀ ਕੁਇਟ ਕਰ ਜਾਣ। ਉਹਨਾਂ ਨੇ ਇਹ ਕਿਹਾ ਆ ਵੀ ਕੁਝ ਪ੍ਰੋਗਰੈਸ ਤਾਂ ਹੋਈ ਆ ਇਨਫਲੇਸ਼ਨ ਥੱਲੇ ਆਉਣ ਦੇ ਲਈ, ਪਰ ਇਹ ਨਹੀਂ ਲੱਗਦਾ ਵੀ ਇਹਦੇ ਕਰਕੇ ਜਿਹੜੇ ਆ ਇੰਟਰਸਟ ਰੇਟ ਆ ਉਹ ਥੱਲੇ ਜਾਣੇ ਚਾਹੀਦੇ ਹੈਗੇ ਆ। ਸੋ ਦੂਸਰੇ ਪਾਸੇ ਫੈਡਰਲ ਰਿਜ਼ਰਵ ਬੋਰਡ ਨੇ, ਉਹਨਾਂ ਦੇ ਜਿਹੜੇ ਚੇਅਰਮੈਨ ਜਰੋਮੀ ਪਾਵਲ ਆ, ਉਹਨਾਂ ਨੇ ਇਹ ਕਿਹਾ ਆ ਵੀ ਮੇਰਾ ਕੰਸਰਨ ਹੈਗਾ ਵੀ ਜੇ ਇੰਟਰਸਟ ਰੇਟ ਇੰਨਾ ਜ਼ਿਆਦਾ ਜਿੰਨਾ ਹੁਣ ਹੈਗਾ ਲੰਮੇ ਸਮੇਂ ਦੇ ਲਈ ਰਿਹਾ ਤਾਂ ਇਹਦੇ ਨਾਲ ਇਕਨੋਮਿਕ ਗਰੋਥ ਜਿਹੜੀ ਆ ਉਹਨੂੰ ਬਹੁਤ ਜ਼ਿਆਦਾ ਜਿਹੜਾ ਝਟਕਾ ਲੱਗੂਗਾ। ਜਿਹੜੇ ਡਾਇਮਨ ਆ ਉਹਨਾਂ ਨੇ ਕਾਫੀ ਜਿਹੜੇ ਹੋਰ ਇਕੋਨੋਮਿਸਟ ਆ ਉਹਨਾਂ ਦੇ ਨਾਲ ਸੇਮ ਜਾਰੀ ਜਿਹੜੀ ਸਟੇਟਮੈਂਟ ਕੀਤੀ ਹੈਗੀ ਆ। ਕਹਿੰਦੇ ਵੀ ਫੈਡਰਲ ਗਵਰਨਮੈਂਟ ਨੇ $855 ਬਿਲੀਅਨ ਜਿਹੜਾ ਸਪੈਂਡ ਕੀਤਾ ਆ ਜ਼ਿਆਦੇ ਜਿੰਨਾ ਉਹਨੇ ਕਲੈਕਟ ਕੀਤਾ ਉਹਦੇ ਨਾਲੋਂ ਜ਼ਿਆਦਾ 2024 ਦੇ ਵਿੱਚ। 2023 ਦੇ ਵਿੱਚ ਗਵਰਨਮੈਂਟ ਦਾ ਜਿਹੜਾ ਡੈਫਿਸਿਟ ਸੀ ਉਹ $1.7 ਟ੍ਰਿਲੀਅਨ ਸੀਗਾ। ਸੋ ਜਿਹੜੇ ਡੈਫਿਸਿਟ ਇੰਨਾ ਜ਼ਿਆਦਾ ਆ ਤੇ ਹੁਣ ਇਨਫਲੇਸ਼ਨ ਇੰਨੀ ਜ਼ਿਆਦਾ ਆ, ਸੋ ਲੋਕਾਂ ਦਾ ਇੱਕ ਪਾਸੇ ਧੂਆਂ ਨਿਕਲਿਆ, ਚੀਜ਼ਾਂ ਬਹੁਤ ਮਹਿੰਗੀਆਂ ਆ, ਦੂਜੇ ਪਾਸੇ ਜੇ ਇੰਟਰਸਟ ਰੇਟ ਨਹੀਂ ਥੱਲੇ ਜਾ ਰਿਹਾ ਸੋ ਇਕਨੋਮੀ ਨੂੰ ਕਾਫੀ ਵੱਡਾ ਜਿਹੜਾ ਝਟਕਾ ਆ ਆਉਣ ਵਾਲੇ ਸਮੇਂ 'ਚ ਲੱਗੂਗਾ। ਜੀ ਬਿਲਕੁਲ। ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ। ਇਕਨੋਮੀ ਦੇ ਨਾਲ ਸੰਬੰਧਿਤ ਹੋਰ ਖਬਰਾਂ ਵੀ ਤੁਹਾਡੇ ਨਾਲ ਜਿਹੜੀਆਂ ਉਹ ਸ਼ੇਅਰ ਜਿਹੜੀਆਂ ਉਹ ਕਰਦੇ ਆ। ਫੈਡ ਵਾਲੇ ਹੋਰ ਕੀ ਕਹਿ ਰਹੇ ਆ ਇਨਫਲੇਸ਼ਨ ਨੂੰ ਜਿਹੜਾ ਉਹ ਲੈ ਕੇ, ਤੇ ਓਵਰਆਲ ਇਕਨੋਮੀ ਦੇ CPI ਡਾਟਾ ਜਿਹੜਾ ਉਹ ਕੀ ਆਇਆ ਉਸ ਬਾਰੇ ਜਾਣਕਾਰੀ ਸਾਂਝੀ ਕਰਦੇ ਆ। ਜੁੜੇ ਰਹੋ ਇੱਦਾਂ ਪੰਜਾਬੀ ਰੇਡੀਓ USA ਦੇ ਨਾਲ।
ब्रेक तो बाद एक बारी फिर आप सब का स्वागत है। सोते प्रोग्राम चल रहा है जी इस टाइम अपडेट अमेरिका। हरजोत सिंह जी जी आए एक बारी फिर स्वागत है। सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਖਬਰਾਂ ਦੇ ਵੱਲ ਵੱਧਦੇ ਜਾਈਏ, ਜਿੱਦਾਂ ਇਕਨੋਮੀ ਦੀ ਗੱਲ ਕਰ ਰਹੇ ਸੀ, ਫੈਡ ਦੇ ਜਿਹੜੇ ਸ਼ਿਕਾਗੋ ਦੇ ਪ੍ਰੈਜ਼ੀਡੈਂਟ ਨੇ ਆਸਟਨ ਗੂਲਸਬੀ, ਉਹਨਾਂ ਨੇ ਅੱਜ ਡਿਕਲੇਅਰ ਕੀਤਾ ਵੀ ਜਿਹੜਾ ਲੇਟੈਸਟ ਇਨਫਲੇਸ਼ਨ ਡਾਟਾ ਆਇਆ ਆ ਉਹ ਬਹੁਤ ਹੀ ਸ਼ਾਨਦਾਰ ਹੈ, ਐਕਸੀਲੈਂਟ ਆ। ਕਹਿੰਦੇ ਵੀ ਇਹਦੇ ਨਾਲ ਸਾਨੂੰ ਇਹ ਸਬੂਤ ਮਿਲ ਰਿਹਾ ਵੀ ਜਿਹੜੀ ਇਨਫਲੇਸ਼ਨ ਆ, ਸੈਂਟਰਲ ਬੈਂਕ ਜੋ ਸੋਚ ਰਿਹਾ 2% ਤੱਕ ਜਿਹੜਾ ਉਹ ਜਾਣ ਨੂੰ, ਉਸ ਦੇ ਵੱਲ ਨੂੰ ਆਪਾਂ ਹੌਲੀ ਹੌਲੀ ਕਦਮ ਵਧਾ ਰਹੇ ਹਾਂ। ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਵੀ ਪਹਿਲਾ ਇੰਟਰਸਟ ਰੇਟ ਕੱਟ ਕਦੋਂ ਹੋ ਸਕਦਾ ਆ, ਉਸ ਬਾਰੇ ਉਹਨਾਂ ਨੇ ਕੋਈ ਵੀ ਜਵਾਬ ਦੇਣ ਤੋਂ ਨਾ ਕਰ ਦਿੱਤਾ। ਉਹਨਾਂ ਨੇ ਕਿਹਾ ਵੀ ਜਿਹੜੀ ਡੀ ਐਕਸਲਰੇਸ਼ਨ, ਜਿਹੜਾ ਸਲੋ ਡਾਊਨ ਆਇਆ ਆ ਇਨਫਲੇਸ਼ਨ ਦੇ ਵਿੱਚ, ਉਹ ਇੱਕ ਬਹੁਤ ਹੀ ਐਨਕਰੇਜਿੰਗ ਸ਼ਾਨਦਾਰ ਜਿਹੜੀ ਉਹ ਚੀਜ਼ ਆ, ਤੇ ਇਹਦੇ ਨਾਲ ਸਾਨੂੰ ਹੋਰ ਵੀ ਜ਼ਿਆਦਾ ਹੌਸਲਾ ਵਧਿਆ ਆ। ਕਹਿੰਦੇ ਵੀ ਸ਼ਿਕਾਗੋ ਫੈਡ ਦੇ ਚੀਫ ਨੇ ਕਿਹਾ ਵੀ ਅਸੀਂ ਜਿਹੜੀ ਕੈਟੇਗਰੀ ਹੈ ਜੋ ਸੈਂਟਰਲ ਬੈਂਕ ਲੋਅਰ ਕਰਦੀ ਹੈ ਬੋਰੋਇੰਗ ਕਾਸਟ ਨੂੰ, ਉਸ ਨੂੰ ਬਹੁਤ ਧਿਆਨ ਦੇ ਨਾਲ ਦੇਖ ਰਹੇ ਹਾਂ। ਕਮੇਟੀ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਸੀ। ਉਹਨਾਂ ਨੇ ਇਹ ਕਿਹਾ ਵੀ ਅਸੀਂ ਐਂਟੀਸਪੇਟ ਕਰ ਰਹੇ ਹਾਂ, ਉਮੀਦ ਕਰ ਰਹੇ ਹਾਂ ਵੀ ਜਿਹੜੇ ਕਟਿੰਗ ਰੇਟਸ ਆ ਉਹ ਉਨੀ ਦੇਰ ਤੱਕ ਆਪਾਂ ਨਾ ਕਰੀਏ ਜਿੰਨੀ ਦੇਰ ਤੱਕ ਇਨਫਲੇਸ਼ਨ ਆਪਾਂ 2% ਤੱਕ ਨਹੀਂ ਲੈ ਜਾਂਦੇ, ਜਾਂ ਸਾਨੂੰ ਉਸ ਤੱਕ ਜਿਹੜਾ ਉਹ ਰਾਹ ਨਜ਼ਰ ਨਹੀਂ ਆਉਂਦਾ ਹੈਗਾ। ਗੂਲਸਬੀ ਦੇ ਕਮੈਂਟ ਇੱਕ ਉਸ ਰਿਪੋਰਟ ਤੋਂ ਬਾਅਦ ਦੇ ਵਿੱਚ ਆਉਂਦੇ ਨੇ, ਜਿਸ ਦੇ ਵਿੱਚ ਕਹਿੰਦੇ ਵੀ ਜਿਹੜੇ ਕੰਜ਼ਿਊਮਰ ਪ੍ਰਾਈਸ ਆ, ਉਸ ਦਾ ਜਿਹੜਾ ਮਾਰਕਰ ਆ, ਉਸ ਦਾ ਗੇਜ ਆ, ਉਹ ਵਧਿਆ ਹੈਗਾ ਹੈ ਜੂਨ ਦੇ ਵਿੱਚ ਸਲੋਐਸਟ ਪੇਸ ਦੇ ਨਾਲ ਅਗਸਤ 2021 ਤੋਂ ਬਾਅਦ ਦੇ ਵਿੱਚ। ਯਾਨੀ ਕਿ ਲੋਕ ਘੱਟ ਖਰਚਾ ਜਿਹੜਾ ਉਹ ਕਰ ਰਹੇ ਆ, ਉਨੀ ਤੇਜ਼ੀ ਦੇ ਨਾਲ ਖਰਚਾ ਨਹੀਂ ਕਰ ਰਹੇ। ਤੇ ਇਹਦੇ ਨਾਲ ਕਹਿੰਦੇ ਵੀ ਜਿਹੜੀ ਡਿਸਇਨਫਲੇਸ਼ਨ ਆ ਉਹ ਹੌਲੀ ਹੌਲੀ ਆਵੇਗੀ, ਯਾਨੀ ਕਿ ਇਨਫਲੇਸ਼ਨ ਘਟੇਗੀ ਤੇ ਇਵੈਂਚੁਅਲੀ ਇੰਟਰਸਟ ਰੇਟ ਦੇ ਜਿਹੜੇ ਕੱਟ ਆ ਉਹ ਆ ਸਕਦੇ ਆ। ਇਸੇ ਦਰਮਿਆਨ ਸੇਂਟ ਲੂਇਸ ਦੇ ਜਿਹੜੇ ਫੈਡ ਦੇ ਚੀਫ ਆ ਅਲਬਰਟੋ ਮੂਸਾਲੈਮ, ਉਹਨਾਂ ਨੇ ਇਹ ਸੁਜੈਸਟ ਕੀਤਾ ਵੀ ਅਜੇ ਉਹਨਾਂ ਨੂੰ ਹੋਰ ਜਿਹੜੇ ਬੋਰੋਇੰਗ ਕਾਸਟ ਨੂੰ ਘਟਾਉਣ ਲਈ ਜਿਹੜਾ ਕਨਵਿੰਸਿੰਗ ਦੀ ਲੋੜ ਪਵੇਗੀ। ਜ਼ਿਆਦਾ ਜਿਹੜਾ ਉਹਨਾਂ ਦੇ ਕੋਲ ਡਾਟਾ ਹੋਵੇ ਜਿਸ ਦੇ ਵਿੱਚ ਆਪਾਂ ਦੇਖੀਏ ਵੀ ਹਾਂ ਵਾਕਈ ਇਨਫਲੇਸ਼ਨ 2% ਤੱਕ ਜਾ ਸਕਦੀ ਆ ਜਾਂ ਪਹੁੰਚ ਗਈ ਆ, ਉਦੋਂ ਹੀ ਆਪਾਂ ਇੰਟਰਸਟ ਰੇਟ ਨੂੰ ਜਿਹੜਾ ਉਹ ਘਟਾਵਾਂਗੇ। ਯੂਐਸ ਦੀ ਜਿਹੜੀ ਕੋਰ ਇਨਫਲੇਸ਼ਨ ਆ ਉਹ ਠੰਡੀ ਤਾਂ ਕਹਿੰਦੇ ਜ਼ਰੂਰ ਹੋਈ ਹੈ 2021 ਦੇ ਜਿਹੜੇ ਉਹ ਮੁਕਾਬਲੇ, ਪਰ ਫਿਰ ਵੀ ਅਜੇ ਉੱਥੇ ਨਹੀਂ ਜਿੱਥੇ ਇੰਟਰਸਟ ਰੇਟ ਕੱਟਸ ਜਿਹੜੇ ਆ ਉਹ ਹੋਣੇ ਸ਼ੁਰੂ ਹੋ ਜਾਣ। ਆਪਾਂ ਨੂੰ ਇਹ ਵੀ ਪਤਾ ਆ ਵੀ ਅਨਇੰਪਲੋਇਮੈਂਟ ਦੀ ਦਰ ਪਹਿਲੀ ਵਾਰ ਕਈ ਸਾਲਾਂ ਬਾਅਦ ਫਿਰ 4.1% ਦੇ ਉੱਤੇ 4% ਤੋਂ ਪਾਰ ਚਲੇ ਗਈ ਆ ਜੀ। ਕਹਿੰਦੇ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਇਨਫਲੇਸ਼ਨ ਆ ਉਹ ਕਾਫੀ ਘਟੀ ਹੈਗੀ ਆ। ਜੋ ਸਮਾਨ ਜਿਹੜੀਆਂ ਐਵਰੀਡੇ ਗੁੱਡਸ ਹੈਗੀਆਂ, ਸਰਵਿਸਿਜ਼ ਆ, ਉਹਨਾਂ ਦੇ ਵਿੱਚ ਜਿਹੜਾ ਆ ਉਹ ਥੱਲੇ ਨੂੰ ਗਏ ਹੈਗੇ ਆ। ਸਰਪ੍ਰਾਈਜ਼ ਆ ਕਹਿੰਦੇ ਵੀ ਪ੍ਰਾਈਸ ਡਿਕਲਾਈਨ ਹੋਇਆ। ਤੇ ਇੱਕ ਤਾਂ ਇਕਨੋਮਿਸਟ ਜਿਹੜੇ ਐਰਨ ਸੋਜਰਨਰ ਕਰਕੇ ਆ, ਉਹਨਾਂ ਨੇ ਕਿਹਾ ਇਨਫਲੇਸ਼ਨ ਇਜ਼ ਡੈਡ ਐਂਡ ਜੌਬਸ ਆਰ ਅਲਾਈਵ, ਤੇ ਗੁੱਡ ਚਾਂਸ ਆ ਵੀ ਅਸੀਂ ਸੌਫਟ ਲੈਂਡਿੰਗ ਦੇ ਵਿੱਚ ਹੈਗੇ ਆ।
ਤੇ ਬਾਈਡਨੋਮਿਕਸ ਕਹਿੰਦੇ ਵਰਕ ਕੀਤਾ, ਨੋ ਵਨ ਕੇਅਰਸ। ਸੋ ਉਹਨੇ ਦੇਖਦੇ ਆ ਵੀ ਕਿੰਨਾ ਕੁ ਜਿਹੜਾ ਇਲੈਕਸ਼ਨ ਦੇ ਵਿੱਚ ਕੰਮ ਕਰੂਗਾ ਇਹ, ਪਰ ਆਪਾਂ ਨੂੰ ਨਹੀਂ ਲੱਗ ਰਿਹਾ ਹਜੇ ਇੰਨਾ ਜ਼ਿਆਦਾ ਜਿਹੜਾ ਅਸਰ ਆ ਇਹਦਾ ਪਿਆ ਹੈ। ਇਕੋਨਮੀ ਤੇ ਇਨਫਲੇਸ਼ਨ ਦਾ ਮੁੱਦਾ ਲੱਗਦਾ ਹੈ ਵੀ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਆ, ਆਪਣੀ ਜਿਹੜੀ ਕਨਵੈਨਸ਼ਨ ਹੋਣੀ ਹੈ ਰਿਪਬਲਿਕਨ ਪਾਰਟੀ ਦੀ, ਉਹਦੇ ਵਿੱਚ ਉਹ ਚੱਕਣਗੇ। ਉਸ ਦੇ ਵਿੱਚ ਮੇਨ ਜਿਹੜਾ ਇਸ਼ੂ ਨਾਲ ਦੇ ਨਾਲ ਬਣਾਉਣਗੇ ਪ੍ਰੈਜ਼ੀਡੈਂਟ ਬਾਈਡਨ ਦੀ ਜਿਹੜੀ ਸਿਹਤ ਆ ਉਸ ਨੂੰ ਲੈ ਕੇ ਵੀ ਹੈਗੇ। ਸੋ ਹੁਣ ਦੇਖੋ ਕੀ ਜਿਹੜਾ ਬਣਦਾ ਆ। ਜਸਟ ਰਾਈਟ ਇਨਫਲੇਸ਼ਨ ਕੀ ਵਾਕਿਆ ਹੀ ਇੰਟਰਸਟ ਰੇਟ ਕੱਟਸ ਆ ਉਸ ਦੇ ਵੱਲ ਨੂੰ ਇਸ਼ਾਰਾ ਕਰਦੇ ਨੇ? ਉਹ ਚੀਜ਼ਾਂ ਜਿਹੜੀਆਂ ਉਹ ਬਣਦੀਆਂ ਆ, ਇਹ ਵੇਖਣ ਵਾਲੀ ਗੱਲ ਆ। ਪਰ ਸਾਰੇ ਜਾਣੇ ਅਜੇ ਵੀ ਬਹੁਤ ਇhtiyਾਤ ਦੇ ਨਾਲ ਜਿਹੜੇ ਉਹ ਚੱਲ ਰਹੇ ਆ ਵੀ ਹਾਲਾਤ ਅੱਗੇ ਪਤਾ ਨਹੀਂ ਆਉਂਦੇ ਸਮੇਂ ਦੇ ਵਿੱਚ ਕਿੱਦਾਂ ਦੇ ਬਣਨ ਜਾ ਰਹੇ ਨੇ। ਤੇ ਤੀਜਾ ਵੱਡਾ ਇਸ਼ੂ ਇਮੀਗ੍ਰੇਸ਼ਨ ਦਾ ਆ। ਅੱਜ ਗਾਲਪ ਪੋਲਸ ਜਿਹੜੇ ਆ ਉਹਨਾਂ ਦੇ ਨਵੇਂ ਰਿਜ਼ਲਟ ਆਏ ਆ। ਉਹਨਾਂ ਦੇ ਮੁਤਾਬਕ ਅਮਰੀਕਨਸ ਜਿਹੜੇ ਆ ਉਹ ਕਹਿੰਦੇ ਆ ਵੀ ਇਮੀਗ੍ਰੇਸ਼ਨ ਘਟਾਣੀ ਚਾਹੀਦੀ ਆ। 2001 ਸਾਲ ਤੋਂ ਬਾਅਦ 55% ਅਮਰੀਕਨ ਇਹ ਕਹਿ ਰਹੇ ਆ ਵੀ ਜਿਹੜਾ ਇਮੀਗ੍ਰੇਸ਼ਨ ਲੈਵਲ ਆ ਉਸ ਨੂੰ ਘਟਾਉਣਾ ਚਾਹੀਦਾ। ਇਹ ਕਹਿੰਦੇ ਵੀ ਪਹਿਲੀ ਵਾਰੀ ਹੋਇਆ ਵੀ ਇਹ 50% ਤੋਂ ਵੱਧ ਜਿਹੜੇ ਅਡਲਟ ਆ ਯੂਐਸ ਦੇ, ਉਹਨਾਂ ਦਾ ਜਦੋਂ ਗਾਲਪ ਪੋਲ ਨੇ ਸਰਵੇ ਕੀਤਾ ਉਹ ਇਹ ਕਹਿ ਰਹੇ ਆ ਵੀ ਇਮੀਗ੍ਰੇਸ਼ਨ ਜਿਹੜੀ ਆ ਘਟਣੀ ਚਾਹੀਦੀ ਹੈਗੀ ਆ। 2001 ਦੇ ਵਿੱਚ 58% ਲੋਕ ਸੋਚਦੇ ਸੀ, ਉਸ ਤੋਂ ਬਾਅਦ ਹੁਣ ਇੰਨੇ ਸਾਲਾਂ ਬਾਅਦ ਆ ਕੇ ਜਿਹੜੇ ਆ ਉਹ ਸੋਚ ਰਹੇ ਹੈਗੇ ਆ। ਤੇ ਅਗਲੀ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ, ਜੋ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਪਹਿਲੇ ਜਿਹੜੇ ਦਸਤਾਰਧਾਰੀ ਸਿੱਖ ਆ ਜੱਜ ਆ, ਉਹਨਾਂ ਨੂੰ ਸਹੁੰ ਚੁਕਾਈ ਗਈ ਹੈਗੀ ਆ। ਅਮਰੀਕਾ ਦੇ ਵਿੱਚ ਕਿਸੇ ਸੁਪੀਰੀਅਰ ਕੋਰਟ ਦੇ, ਕਿਸੇ ਵੀ ਕੋਰਟ ਦੇ ਜਿਹੜੇ ਜੱਜ ਆ ਦਸਤਾਰਧਾਰੀ, ਉਹ ਰਾਜ ਸਿੰਘ ਵਿਦੇਸ਼ਾ ਪਹਿਲੇ ਬਣੇ ਹੈਗੇ ਆ। ਕੱਲ ਉਹਨਾਂ ਨੂੰ ਜਿਹੜੀ ਆ ਸਹੁੰ ਚੁਕਾਈ ਗਈ। ਪਹਿਲਾਂ ਉਹ ਫ੍ਰਿਜ਼ਨੋ ਕਾਉਂਟੀ ਦੇ ਅਸਿਸਟੈਂਟ ਸਿਟੀ ਅਟਾਰਨੀ ਵਜੋਂ ਕੰਮ ਕਰਦੇ ਸੀਗੇ ਤੇ ਪਹਿਲੇ ਸਿੱਖ ਆ ਜਿਨ੍ਹਾਂ ਨੂੰ ਸੁਪੀਰੀਅਰ ਕੋਰਟ ਦੇ ਵਿੱਚ ਅਪੁਆਇੰਟ ਕੀਤਾ ਗਿਆ ਹੈਗਾ ਆ। ਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਕਹਿੰਦੇ ਵੀ ਆਪਣੀ ਕਮਿਊਨਿਟੀ ਦੇ ਲੋਕ ਪੰਜਾਬੀ ਸਿੱਖ ਉੱਥੇ ਪਹੁੰਚੇ ਹੋਏ ਸੀਗੇ। ਤੇ ਰਾਜ ਸਿੰਘ ਵਿਦੇਸ਼ਾ ਜੋ ਆ ਉਹ ਡਿਪਾਰਟਮੈਂਟ 1 ਦੇ ਵਿੱਚ ਸੁਪੀਰੀਅਰ ਕੋਰਟ ਦੇ ਜੱਜ ਹੋਣਗੇ। ਕ੍ਰਿਮੀਨਲ ਤੇ ਮਿਸਡਮੀਨਰ ਕੇਸਸ ਨੂੰ ਉਹ ਹੈਂਡਲ ਕਰਨਗੇ। ਜੀ ਬਿਲਕੁਲ। ਸੋ ਬਹੁਤ ਬਹੁਤ ਉਹਨਾਂ ਨੂੰ ਵਧਾਈ ਆ। ਗੈਵਿਨ ਨਿਊਸਮ ਜਿਹੜੇ ਗਵਰਨਰ ਆ ਉਹਨਾਂ ਨੇ ਇਹਨਾਂ ਨੂੰ ਅਪੁਆਇੰਟ ਕੀਤਾ ਸੀ ਮਈ ਮਹੀਨੇ ਦੇ ਵਿੱਚ। ਯਾਦ ਹੋਣਾ ਆ ਵੀ ਇਹਨਾਂ ਦੇ ਨਾਲ ਆਪਾਂ ਇੰਟਰਵਿਊ ਵੀ ਜਿਹੜੀ ਉਹ ਕੀਤੀ ਸੀ। ਤੇ ਸੋ ਕੱਲ ਜਿਹੜੀ ਉਹਨਾਂ ਨੂੰ ਸਹੁੰ ਜਿਹੜੀ ਉਹ ਚੁਕਾਈ ਗਈ ਹੈ ਸਿਟੀ ਹਾਲ ਦੇ ਵਿੱਚ, ਫ੍ਰਿਜ਼ਨੋ ਸਿਟੀ ਹਾਲ ਦੇ ਵਿੱਚ। ਸੋ ਰੈਗੂਲਰ ਬੰਦਾ ਕੋਟ ਪੈਂਟ ਪਾ ਕੇ ਆਉਂਦਾ, ਪਰ ਫਿਰ ਉਹਦੇ ਤੇ ਕਾਲਾ ਗਾਊਨ ਪਾ ਦਿੱਤਾ ਜਾਂਦਾ ਆ। ਸੋ ਬਹੁਤ ਬਹੁਤ ਵਧਾਈ ਦਿੰਦੇ ਆ ਜੱਜ ਰਾਜ ਸਿੰਘ ਵਿਦੇਸ਼ਾ ਨੂੰ, ਜੋ ਕਿ ਪਹਿਲੇ ਸਿੱਖ ਜਿਹੜੇ ਦਸਤਾਰਧਾਰੀ ਖੁੱਲੇ ਜਿਹੜੇ ਦਾੜੀ ਦੇ ਪ੍ਰਕਾਸ਼ ਦੇ ਨਾਲ ਉਹ ਆਪਣੇ ਨਾਲ ਜਿਹੜੇ ਉਹ ਸਰਵ ਕਰਨਗੇ ਉੱਥੇ ਸੁਪੀਰੀਅਰ ਕੋਰਟ ਦੇ ਵਿੱਚ। ਤੇ ਉਮੀਦ ਕਰਦੇ ਹਾਂ ਪ੍ਰਮਾਤਮਾ ਮਿਹਰ ਭਰੇ ਹੱਥ ਬਣਾ ਕੇ ਰੱਖੇ ਤੇ ਵਧੀਆ ਜਿਹੜਾ ਨਿਆਂ ਆ ਉਹ ਕਰਦੇ ਰਹਿਣ। ਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਵਿੱਚ ਕਰਦੇ ਜਾਈਏ ਤਾਂ ਇਸ ਟਾਈਮ ਟਾਕ ਆਫ ਦਾ ਟਾਊਨ ਜਾਂ ਟਾਕ ਆਫ ਦਾ ਵਰਲਡ ਜਿਹੜਾ ਆ ਉਹ ਬਣਿਆ ਪਿਆ ਆ। ਇੱਕ ਵਾਰੀ ਫੇਰ ਜਿਹੜੇ ਅੰਬਾਨੀਆਂ ਦਾ ਮੁੰਡੇ ਦਾ ਵਿਆਹ ਜਿਹੜਾ ਹੋਣ ਜਾ ਰਿਹਾ ਆ ਉਸ ਨੂੰ ਜਿਹੜਾ ਉਹ ਲੈ ਕੇ ਏਸ਼ੀਆ ਦਾ ਸਭ ਤੋਂ ਅਮੀਰ ਜਿਹੜਾ ਉਹ ਬੰਦਾ, ਰਿਚੈਸਟ ਵੈਡਿੰਗ ਐਵਰ, ਇਹ ਜਿਹੜੀ ਹੋਣ ਜਾ ਰਹੀ ਆ। ਕਹਿੰਦੇ ਵੀ ਇਹ ਲਗਾਤਾਰ ਨਾਲ ਇਹ ਦਿਖਾ ਰਹੀ ਆ ਵੀ ਕਿਸ ਤਰੀਕੇ ਦੇ ਨਾਲ ਇੰਡੀਆ ਦੇ ਵਿੱਚ ਅਮੀਰ ਤੇ ਗਰੀਬ ਦਾ ਪਾੜਾ ਬਹੁਤ ਜ਼ਿਆਦਾ ਵੱਧ ਚੁੱਕਾ ਆ। ਮਿਲੀਅਨਸ ਆਫ ਡਾਲਰ ਕਹਿੰਦੇ ਵੀ ਉਹਨਾਂ ਨੇ ਪ੍ਰੀ ਵੈਡਿੰਗ ਸੈਲੀਬ੍ਰੇਸ਼ਨ ਦੇ ਵਿੱਚ ਪਿਛਲੇ ਕੁਝ ਮਹੀਨੇ ਪਹਿਲਾਂ ਜਿਹੜੇ ਉਹ ਲਾਏ ਸੀ। ਤੇ ਹੁਣ ਕਹਿੰਦੇ ਵੀ ਉਸ ਤੋਂ ਵੀ ਵੱਧ ਜਿਹੜਾ ਖਰਚਾ ਆ ਉਹ ਇਸ ਵਾਰ ਇਹਨਾਂ ਦੇ ਹੁਣ ਵਿਆਹ ਦੇ ਉੱਤੇ ਹੋਣ ਜਾ ਰਿਹਾ ਆ। 25 ਏਕੜ ਦਾ ਮੁੰਬਈ ਦਾ ਕਨਵੈਨਸ਼ਨ ਸੈਂਟਰ, ਜਿਸ ਨੂੰ ਕਿ ਖੁਦ ਮੁਕੇਸ਼ ਅੰਬਾਨੀ ਓਨ ਕਰਦਾ ਆ, ਉੱਥੇ ਇਹ ਸਾਰਾ ਕੁਝ ਹੋਣ ਜਾ ਰਿਹਾ ਆ। ਮਾਰਕ ਜ਼ਕਰਬਰਗ, ਕਿਮ ਕਰਦੇਸ਼ੀਅਨ, ਬੋਰਿਸ ਜੌਨਸਨ, ਇਸ ਤੋਂ ਇਲਾਵਾ ਹਾਲੀਵੁੱਡ ਤੋਂ ਬਾਲੀਵੁੱਡ ਤੱਕ ਦੇ ਸਾਰੇ ਸਿਤਾਰੇ, ਹਰ ਥਾਂ ਦਾ ਜਿਹੜਾ ਬੰਦਾ ਆ ਉਹਨਾਂ ਨੇ ਕੋਈ ਵੀ ਜਿਹੜਾ ਬੰਦਾ ਛੱਡਿਆ ਨਹੀਂ ਜਿਨ੍ਹਾਂ ਨੂੰ ਉਸਤੇ ਵਿਆਹ ਤੇ ਨਾ ਸੱਦਿਆ ਹੋਵੇ। ਅੰਬਾਨੀ ਦਾ ਜਿਹੜਾ ਮੁੰਡਾ ਅਨੰਤ ਅੰਬਾਨੀ ਤੇ ਉਹਦੀ ਜਿਹੜੀ ਫਿਆਂਸੇ ਰਾਧਿਕਾ ਮਰਚੈਂਟ, ਦੋਨਾਂ ਦੀ 29 ਸਾਲ ਉਮਰ ਆ ਤੇ ਕਹਿੰਦੇ ਵੀ 1.5 ਹਫ਼ਤੇ ਤੱਕ ਇਹਨਾਂ ਦਾ ਵਿਆਹ ਹੁਣ ਚੱਲੇਗਾ।
ਪ੍ਰੀ ਵੈਡਿੰਗ ਜਿਹੜੀ ਮਾਰਚ ਦੇ ਵਿੱਚ ਹੋਈ ਸੀ 1200 ਗੈਸਟ ਸੀ ਤੇ 500 ਤੋਂ ਵੱਧ ਜਿਹੜੀਆਂ ਡਿਸ਼ਾਂ ਕਹਿੰਦੇ ਉੱਥੇ ਸਰਵ ਕੀਤੀਆਂ ਜਿਹੜੀਆਂ ਉਹ ਗਈਆਂ ਸੀਗੀਆਂ। ਇਹ ਜਿਹੜੀ ਰਾਧਿਕਾ ਆ ਉੱਥੇ ਦਾ ਫਾਰਮਾਸਿਊਟੀਕਲ ਟਾਈਕਨ ਵੀਰੇਨ ਮਰਚੈਂਟ ਉਸ ਦੀ ਇਹ ਬੇਟੀ ਹੈਗੀ ਆ ਤੇ ਕਹਿੰਦੇ ਵੀ ਇਹ ਦੋ ਬਹੁਤ ਹੀ ਅਮੀਰ ਪਰਿਵਾਰ ਆਪਸ ਦੇ ਵਿੱਚ ਜਿਹੜਾ ਉਹ ਹੁਣ ਰਿਸ਼ਤਾ ਜਿਹੜਾ ਉਹ ਜੋੜਨ ਜਾ ਰਹੇ ਆ। ਮੁਕੇਸ਼ ਅੰਬਾਨੀ 67 ਸਾਲ ਜਿਸ ਦੀ ਉਮਰ ਆ, ਇਹ ਦੁਨੀਆ ਦਾ ਸਭ ਤੋਂ 9ਵਾਂ ਅਮੀਰ ਇਨਸਾਨ ਆ ਤੇ ਕਹਿੰਦੇ ਵੀ 100 ਬਿਲੀਅਨ ਤੋਂ ਵੱਧ ਜਿਹੜੀ ਉਸ ਦੀ ਓਵਰਆਲ ਵੈਲਥ ਜਿਹੜੀ ਆ ਉਹ ਦੇਖੀ ਜਿਹੜੀ ਉਹ ਜਾ ਰਹੀ ਆ। ਪਰ ਕਹਿੰਦੇ ਵੀ ਨਾਲ ਦੇ ਨਾਲ ਇਹ ਕ੍ਰਿਟਿਸਿਜ਼ਮ ਬਹੁਤ ਜ਼ਿਆਦਾ ਜਿਹੜਾ ਹੋ ਰਿਹਾ ਵੀ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਮੂੰਹ ਦੇ ਵਿੱਚ ਇਹ ਜਿਹੜੀ ਅਮੀਰ ਵੈਡਿੰਗ ਆ, ਦੁਨੀਆ ਦੀ ਸਭ ਤੋਂ ਅਮੀਰ ਵੈਡਿੰਗ ਜਿਹੜੀ ਇਸ ਟਾਈਮ ਕਹਿ ਰਹੇ ਆ ਵੀ ਉਹ ਦਿਖਾਈ ਜਾ ਰਹੀ ਆ, ਜਦ ਕਿ ਉੱਥੇ ਇਨਇਕੁਐਲਿਟੀ, ਇਨਕਮ ਇਨਇਕੁਐਲਿਟੀ ਸਭ ਤੋਂ ਜ਼ਿਆਦਾ ਵੱਧ ਹੈਗੀ ਆ। ਕਹਿੰਦੇ ਵੀ ਅੱਧੇ ਤੋਂ ਵੱਧ ਪਾਪੂਲੇਸ਼ਨ ਇੰਡੀਆ ਦੀ $3.60 ਤੋਂ ਘੱਟ ਰੋਜ਼ਾਨਾ ਦੇ ਜਿਹੜੇ ਉੱਥੇ ਰਹਿ ਰਹੀ ਆ। ਇਹ ਜਿਹੜੀ ਪਾਵਰਟੀ ਲਾਈਨ ਵਰਲਡ ਬੈਂਕ ਨੇ ਡਿਫਾਈਨ ਕੀਤੀ ਸੀ। ਕਹਿੰਦੇ ਵੀ ਇਹ ਹਿਸਟੋਰੀਕਲੀ ਪ੍ਰੈਸੀਡੈਂਟਸ ਦੇ ਹਿਸਾਬ ਦੇ ਨਾਲ ਵੀ ਬਹੁਤ ਮਾੜੇ ਜਿਹੜੇ ਹਾਲਾਤ ਨੇ। ਮਾਰਚ ਦੇ ਵਿੱਚ ਆਈ ਜਿਹੜੀ ਵਰਲਡ ਇਨਇਕੁਐਲਿਟੀ ਲੈਬ ਦੀ ਰਿਪੋਰਟ ਦੇ ਮੁਤਾਬਕ 1858 ਤੋਂ ਲੈ ਕੇ 1947 ਦੇ ਦਰਮਿਆਨ ਜਦ ਬ੍ਰਿਟਿਸ਼ ਹਕੂਮਤ ਵੀ ਉੱਥੇ ਸੀ, ਉਹਦੇ ਨਾਲੋਂ ਵੀ ਜਿਹੜਾ ਗੈਪ ਆ ਕਹਿੰਦੇ ਵੀ ਹੁਣ ਅਮੀਰ ਤੇ ਗਰੀਬ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਉਹ ਵੱਧ ਚੁੱਕਾ ਆ। ਸ਼ਾਹਿਦ ਸਦੀਕੀ ਇਹ ਰਾਜ ਸਭਾ ਦੇ ਮੈਂਬਰ ਰਹੇ ਆ, ਕਹਿੰਦੇ ਵੀ ਇਹ ਇਸ ਟਾਈਮ ਮੋਸਟ ਵਲਗਰ ਮੈਰਿਜ ਜਿਹੜੀ ਆ ਹੋਣ ਜਾ ਰਹੀ ਆ, ਜਿਹੜੀ ਆਪਾਂ ਆਪਣੇ ਸਾਹਮਣੇ ਦੇਖ ਰਹੇ ਹੈਗੇ ਆ। ਇਸੇ ਤਰੀਕੇ ਦੇ ਨਾਲ ਕਈ ਕਮਿਊਨਿਸਟਾਂ ਨੇ ਵੀ ਇਸ ਨੂੰ ਕਹਿ ਲਓ ਵੀ ਦੋਨੇ ਹੱਥੀਂ ਜਿਹੜਾ ਉਹ ਲਿਆ ਆ। ਅੰਬਾਨੀਜ਼ ਜਿਨ੍ਹਾਂ ਦਾ 27 ਸਟੋਰੀ ਦਾ ਜਿਹੜਾ ਮੈਂਸ਼ਨ ਆ ਧਾਰਵੀ ਸਲਮ, ਜੋ ਕਿ ਦੁਨੀਆ ਦਾ ਸਭ ਤੋਂ ਵੱਡਾ ਸਲਮ ਮੰਨਿਆ ਜਾਂਦਾ ਆ, ਉਸ ਤੋਂ ਮਹਿਜ 7 ਮੀਲ ਦੂਰ ਆ, ਪਰ ਉੱਥੇ ਜਿਹੜੀ ਇਨਕਮ ਇਨਕੁਐਲਿਟੀ ਉਹ ਸਾਹਮਣੇ ਆ। ਐਵਰੇਜ ਇੰਡੀਅਨ ਵੈਡਿੰਗ ਕਹਿੰਦੇ $33,000 ਕਾਸਟ ਕਰਦੀ ਆ, ਪਰ ਇਹਨਾਂ ਨੇ ਮਿਲੀਅਨਸ ਆਫ ਡਾਲਰ ਜਿਹੜੇ ਉਹ ਖਰਚਣੇ ਆ। ਇਹ ਮੰਨਿਆ ਜਾ ਰਿਹਾ ਹੈ ਕਿ ਆਸਰੀਆਂ ਇਹ ਆ $500 ਬਿਲੀਅਨ ਤੋਂ ਵੱਧ, $600 ਮਿਲੀਅਨ ਤੋਂ ਵੱਧ ਜਿਹੜਾ ਖਰਚਾ ਆ ਇਹਨਾਂ ਦੋਨਾਂ ਦੇ ਵਿਆਹ ਦੇ ਉੱਤੇ ਜਿਹੜਾ ਹੋਣ ਜਾ ਰਿਹਾ ਹੈਗਾ ਆ, ਜਿਸ ਦੇ ਵਿੱਚ ਕਹਿੰਦੇ 5000 ਤੋਂ ਵੱਧ ਵੈਂਡਰਸ ਆ ਉਹ ਇਸ ਦੇ ਵਿੱਚ ਕੰਮ ਕਰ ਰਹੇ ਆ। ਨੋ ਡਾਊਟ ਉਹਨਾਂ ਦੇ ਲਈ ਚਲੋ ਵਧੀਆ ਸਬੱਬ ਆ ਜਿਨ੍ਹਾਂ ਨੂੰ ਇਹਦੇ ਵਿੱਚ ਜੌਬ ਮਿਲ ਰਹੀ ਆ ਜਾਂ ਉਹ ਸਾਰਾ ਕੁਝ ਹੋ ਰਿਹਾ ਆ, ਪਰ ਲੋਕਾਂ ਦੇ ਵਿੱਚ ਟੂ ਮਚ ਇਨਟੂ ਦਾ ਫੇਸ ਵੀ ਹਰ ਇੱਕ ਪਾਸੇ ਬਸ ਇਹੀ ਕੁਛ ਕ੍ਰੇਜ਼ੀਐਸਟ ਰਿਚੈਸਟ ਵੈਡਿੰਗ ਐਵਰ ਜਿਹੜੀ ਅੱਜ ਤੱਕ ਕਦੀ ਕਿਸੇ ਨੇ ਨਹੀਂ ਦੇਖੀ, ਉਹ ਜਿਹੜੀ ਉਹ ਹੋਣ ਜਾ ਰਹੀ ਹੈਗੀ ਆ। ਕਸ਼ਮੀਰ ਦੇ ਗਵਰਨਰ ਰਹਿ ਚੁੱਕੇ ਮਲਕ ਉਹਨਾਂ ਨੇ ਇੱਕ ਵਾਰੀ ਕਿਹਾ ਸੀ ਭਈ ਅੰਬਾਨੀਆਂ ਨੂੰ ਮੋਦੀ ਨੇ ਇੰਨਾ ਕੁਝ ਦਿੱਤਾ ਹੈ, ਇੰਨੇ ਲੋਨ ਮਾਫ ਕਰਤੇ ਆ, ਵੀ ਕਦੇ ਨਹੀਂ ਇੱਕ ਪੰਜੀ ਵੀ ਜਿਹੜੀ 1 ਸੈਂਟ ਵੀ ਕਿਸੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਨੂੰ ਦਿੱਤਾ ਕਿ ਨਹੀਂ। ਦੁਨੀਆ ਦੇ ਸਭ ਤੋਂ ਅਮੀਰ ਅਮਰੀਕਨ ਵਾਰਨ ਬਫੇ ਨੇ 2006 ਦੇ ਵਿੱਚ ਇਹ ਲਿਖ ਕੇ ਕਹਿਤਾ ਸੀ ਵੀ 100% ਜਿਹੜੀ ਮੇਰੀ ਫੋਰਚੂਨ ਆ ਉਹ ਡੋਨੇਟ ਕੀਤੀ ਜਾਊਗੀ। ਕਹਿੰਦਾ ਵੀ ਜਿਹੜੇ ਮੇਰੇ ਬੱਚੇ ਹੈਗੇ ਆ, ਰੱਬ ਨੇ ਉਹਨਾਂ ਨੂੰ ਹੱਥ ਦਿੱਤੇ ਆ, ਉਹ ਆਪ ਆਪਣਾ ਕੰਮ ਕਰਕੇ ਪੈਸੇ ਕਮਾ ਸਕਦੇ ਹੈਗੇ ਆ। 2007 ਦੇ ਵਿੱਚ ਉਹਨਾਂ ਨੇ ਇੱਕ ਗਿਵਿੰਗ ਪਲੈਜ ਵਿਦ ਗੇਟਸ ਐਂਡ ਫ੍ਰੈਂਚ ਗੇਟਸ ਦੇ ਨਾਲ ਰਲ ਕੇ ਇਹ ਸ਼ੁਰੂ ਕੀਤੀ ਸੀ, ਜਿਹਦੇ ਵਿੱਚ ਉਹਨਾਂ ਨੇ ਦੁਨੀਆ ਦੇ ਬਿਲੀਅਨੇਅਰਸ ਨੂੰ ਕਿਹਾ ਸੀ ਵੀ ਇਹਦੇ ਚ ਪੈਸੇ ਪਾਓ ਇਕੱਠੇ ਹੋ ਕੇ, ਤੇ ਜਿਹੜੇ ਲੋਕ ਗਰੀਬ ਲੋਕ ਆ ਉਹਨਾਂ ਦੀ ਐਜੂਕੇਸ਼ਨ ਦੇ ਉੱਤੇ, ਹੈਲਥ ਦੇ ਉੱਤੇ ਜਿਹੜੇ ਆ ਆਪਾਂ ਇਹ ਡੋਨੇਸ਼ਨ ਕਰੀਏ। ਤੇ ਉਹਦੇ ਵਿੱਚ ਅੰਬਾਨੀਆਂ ਨੇ ਕਦੇ ਵੀ ਹਿੱਸਾ ਨਹੀਂ ਪਾਇਆ। ਵਾਰਨ ਬਫੇ ਨੇ ਹਜੇ ਹੁਣੇ ਹੀ ਜੂਨ 28 ਨੂੰ $5.3 ਬਿਲੀਅਨ ਇੱਕ ਚਿਲਡਰਨ ਬੱਚਿਆਂ ਦੀ ਜਿਹੜੀ ਆਰਗੇਨਾਈਜੇਸ਼ਨ ਆ ਉਹਨਾਂ ਨੂੰ ਤੇ ਹੋਰ 5 ਚੈਰਿਟੀਜ਼ ਨੂੰ ਪੈਸੇ ਦਿੱਤੇ ਆ $5.3 ਬਿਲੀਅਨ। ਜੀ ਇਹ ਫਰਕ ਹੁੰਦਾ ਆ ਅਮੀਰਾਂ ਦਾ। ਇੱਕ ਤਾਂ ਹੁੰਦਾ ਨਾ ਵੀ ਸਿਰਫ ਕਿਸੇ ਕੋਲ ਪੈਸਾ ਵੀ ਹੋਣਾ ਪਰ ਕਿਸੇ ਕੋਲ ਰੱਜ ਨਹੀਂ ਨਾ ਹੁੰਦਾ। ਇਹ ਜਿਹੜੀਆਂ ਚੀਜ਼ਾਂ ਆ ਲੋਕਾਂ ਨੂੰ ਬਸ ਨੀਵਾਂ ਜਿਹੜਾ ਉਹ ਦਿਖਾਉਣ ਖਾਤਰ ਇਹ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ ਸਾਰੇ ਪਾਸੇ ਦੁਨੀਆ ਦੇ ਵਿੱਚ ਟਾਕ ਆਫ ਦਾ ਟਾਊਨ ਇਹ ਬਣਿਆ ਪਿਆ। ਛੋਟੀ ਜਿਹੀ ਬ੍ਰੇਕ ਲੈਣੀ ਹੈ ਤੇ ਫਿਰ ਉਸ ਤੋਂ ਬਾਅਦ ਅਖੀਰ ਦੇ ਵਿੱਚ ਅਖੀਰ ਰਹਿ ਗਈਆਂ ਖਬਰਾਂ ਉਸ ਬਾਰੇ ਜਿਹੜੀ ਚਰਚਾ ਕਰਾਂਗੇ। ਮਿਲਦੇ ਹਾਂ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਅਖੀਰ ਦੇ ਵਿੱਚ ਹਰਜੋਤ ਸਿੰਘ ਜੀ ਆਪਾਂ ਸ਼ੇਅਰ ਕਰਦੇ ਹਾਂ ਬੀਤੇ ਇੱਕ ਵੀਕ ਤੋਂ ਲਗਾਤਾਰ ਆਰਟ ਕੈਂਪ ਪੰਜਾਬੀ ਰੇਡੀਓ USA ਪੰਜਾਬੀ ਕਲਚਰ ਸੈਂਟਰ ਦੇ ਉੱਤੇ ਜਿਹੜਾ ਉਹ ਚੱਲ ਰਿਹਾ, ਜਿੱਥੇ ਵੱਖ-ਵੱਖ ਜਿਹੜੀਆਂ ਚੀਜ਼ਾਂ ਆ ਉਹ ਬੱਚਿਆਂ ਨੇ ਸਿੱਖੀਆਂ, ਚਾਹੇ ਉਹ ਛੋਟੀ ਉਮਰ ਦੇ ਬੱਚੇ ਸੀ, ਚਾਹੇ ਉਹ ਵੱਡੀ ਉਮਰ ਦੇ ਬੱਚੇ ਸੀ। ਆਰਟ ਦੇ ਨਾਲ ਜੁੜੇ ਬਹੁਤ ਹੀ ਵਰਲਡ ਰਿਨਾਊਂਡ ਆਰਟਿਸਟ ਸੁਖਪ੍ਰੀਤ ਸਿੰਘ ਉਹਨਾਂ ਨੇ ਇਹ ਸਾਰਾ ਕੁਛ ਜਿਹੜਾ ਉਹ ਸਿਖਾਇਆ ਤੇ ਇੱਕ ਵਧੀਆ ਢੰਗ ਦੇ ਨਾਲ ਜਿਹੜਾ ਅੱਜ ਅਖੀਰਲੇ ਦਿਨ ਦੇ ਵਿੱਚ ਪਹੁੰਚ ਚੁੱਕਾ ਆ ਇਹ ਆਰਟ ਕੈਂਪ। ਐਗਜ਼ੀਬਿਸ਼ਨ ਵੀ ਉਹਨਾਂ ਦੀ ਜਿਹੜੀ ਉਹ ਚੱਲ ਰਹੀ ਆ, ਲਾਸਟ ਡੇ ਆ ਐਗਜ਼ੀਬਿਸ਼ਨ। ਜੇ ਕੋਈ ਮਿਸ ਕਰ ਗਏ ਤਾਂ ਆ ਕੇ ਜਿਹੜਾ ਉਹ ਤੁਸੀਂ ਦੇਖ ਸਕਦੇ ਆ। 21-25 ਜਿਹੜਾ ਆ ਨਾਰਥ ਬਾਰਟਨ ਐਵੀਨਿਊ, ਫਰੈਜ਼ਨੋ 2125 ਨਾਰਥ ਬਾਰਟਨ ਐਵੀਨਿਊ ਦੇ ਉੱਤੇ
ਆ ਕੇ ਤੁਸੀਂ ਇਹ ਜਿਹੜਾ ਆਰਟ ਕੈਂਪ ਤੇ ਆਰਟ ਐਗਜ਼ੀਬਿਸ਼ਨ ਆ ਉਸ ਦਾ ਨਜ਼ਾਰਾ ਜਿਹੜਾ ਉਹ ਤੁਸੀਂ ਦੇਖ ਸਕਦੇ ਆ, ਜਿੱਥੇ ਦਰਬਾਰ ਸਾਹਿਬ ਦੇ ਵੱਖ-ਵੱਖ ਐਂਗਲਸ ਤੋਂ ਜਿਹੜੇ ਉਸ ਦੇ ਵਿਊ ਤੇ ਉਸ ਦੇ ਨਾਲ ਹੀ ਜਿਹੜਾ ਆਪਾਂ ਦੱਸਦੇ ਜਾਈਏ ਵੀ ਬਹੁਤ ਹੀ ਜਿਹੜੇ ਵੱਖ-ਵੱਖ ਨੇਚਰ ਦੇ ਨਾਲ ਸੰਬੰਧਿਤ ਜਿਹੜੀਆਂ ਇਹਨਾਂ ਦੀਆਂ ਤਸਵੀਰਾਂ ਜਾਂ ਪੇਂਟਿੰਗਸ ਆ ਉਹ ਤੁਸੀਂ ਉੱਥੇ ਦੇਖ ਸਕਦੇ ਆ। ਟਰੱਕਾਂ ਵਾਲਿਆਂ ਦੀ ਜਿਹੜੇ ਸਟਰੀਟ ਦੇ ਉੱਤੇ ਕੰਮ ਕਰਨ ਵਾਲੇ ਆ ਉਹਨਾਂ ਦੀਆਂ ਜਿਹੜੀਆਂ ਉਹ ਆ, ਮਹਾਰਾਜਾ ਜਿਹੜੇ ਦਲੀਪ ਸਿੰਘ ਆ ਉਸ ਦਾ ਮੁੰਡਾ ਤੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਪੋਤਾ, ਉਸ ਦੀ ਵੀ ਜਿਹੜੀ ਇਹਨਾਂ ਨੇ ਤਸਵੀਰ ਆ ਉੱਥੇ ਲਗਾਈ ਆ। ਸਾਹਿਬਜ਼ਾਦਿਆਂ ਦੀਆਂ ਜਿਹੜੀਆਂ ਤਸਵੀਰਾਂ ਆ, ਪੇਂਟਿੰਗਸ ਆ, ਉਹ ਵੀ ਇਸ ਐਗਜ਼ੀਬਿਸ਼ਨ ਦੇ ਵਿੱਚ ਜੁੜੀਆਂ ਹੈਗੀਆਂ ਆ। ਜਦ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਸੀ, ਜਦ ਉਸ ਨੂੰ ਪਹਿਲੀ ਵਾਰੀ ਜਨਤਕ ਕੀਤਾ ਗਿਆ ਸੀ, ਉਹ ਜਿਹੜੇ ਦ੍ਰਿਸ਼ ਵੀ ਉਹਨਾਂ ਨੇ ਜਿਹੜੇ ਇਸ ਦੇ ਵਿੱਚ ਚਿੱਤਰੇ ਆ। ਤੇ ਨਾਲ ਹੀ ਜਿਹੜੀ ਦਿੱਲੀ ਦੇ ਵਿੱਚ ਇੱਕ ਵਿਧਵਾ ਕਲੋਨੀ ਆ 84 ਤੇ ਜਿਹੜਾ ਕਤਲੇਆਮ ਹੋਇਆ ਸੀ, ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਕੀ ਹਾਲਾਤ ਆ, ਉਹ ਵੀ ਉਹਨਾਂ ਨੇ ਜਿਹੜਾ ਉਹ ਉਸ ਨੂੰ ਇੱਕ ਆਰਟ ਦਾ ਜਿਹੜਾ ਉਹ ਰੂਪ ਦੇ ਕੇ ਪੇਸ਼ ਕੀਤਾ ਹੈ। ਸੋ ਤੁਹਾਡੇ ਕੋਲ ਮੌਕਾ ਹੈਗਾ, ਤੁਸੀਂ ਜਿਹੜਾ ਜੀ ਪਹੁੰਚੋ 2125 ਨਾਰਥ ਬਾਰਟਨ ਐਵੀਨਿਊ ਦੇ ਉੱਤੇ ਤੇ ਇਸ ਆਰਟ ਐਗਜ਼ੀਬਿਸ਼ਨ ਦਾ ਆਨੰਦ ਲਓ। ਫਰੈਜ਼ਨੋ ਦੇ ਇਰਦ ਗਿਰਦ ਕੱਲ੍ਹ ਵੀ ਕਈ ਦੂਰੋਂ ਨੇੜਿਓਂ ਜਿਹੜੇ ਸੱਜਣ ਆ ਉਹ ਇਸ ਆਰਟ ਐਗਜ਼ੀਬਿਸ਼ਨ ਨੂੰ ਦੇਖਣ ਦੇ ਲਈ ਪਹੁੰਚੇ ਸੀਗੇ, ਤੇ ਸੁਖਪ੍ਰੀਤ ਸਿੰਘ ਬਹੁਤ ਹੀ ਵਧੀਆ ਢੰਗ ਦੇ ਨਾਲ ਉਹ ਐਕਸਪਲੇਨ ਵੀ ਕਰਦੇ ਆ, ਪੂਰੇ ਆਪਣੀ ਪੇਂਟਿੰਗਸ ਦਾ ਜਿਹੜਾ ਉਹ ਟੂਰ ਵੀ ਜਿਹੜਾ ਉਹ ਨਾਲ ਦੇ ਨਾਲ ਦਿੰਦੇ ਆ ਜੀ। ਤੇ ਨੰਬਰ ਹੈਗਾ 408 272 5200 4082725200 ਜੀ। ਤੇ ਜਾਂਦੇ ਇੱਕ AT&T ਦੇ ਨਾਲ ਰਿਲੇਟਡ ਖਬਰ ਸਾਂਝੀ ਕਰਦੇ ਜਾਈਏ। AT&T ਦੇ ਕਹਿੰਦੇ ਭਈ ਜਿਹੜੇ ਹੈਕਰਸ ਆ ਉਹਨਾਂ ਨੇ AT&T ਦਾ ਡਾਟਾ ਕਾਫੀ ਜ਼ਿਆਦਾ ਜਿਹੜਾ ਸੈਲੂਲਰ ਫੋਨਾਂ ਦਾ ਚੋਰੀ ਕਰ ਲਿਆ ਸੀ। ਕਹਿੰਦੇ ਭਈ ਇਹ ਮਈ 1 ਤੇ ਅਕਤੂਬਰ 31 2022 ਚ ਤੇ ਜਨਵਰੀ 2 2023 ਦੇ ਵਿੱਚ। ਤੇ ਇਹ ਹੁਣ ਅੱਜ ਕੱਲ ਜਿਹੜੀ ਹੈਕਿੰਗ ਆ ਇਹ ਬਹੁਤ ਵੱਡੀ ਜਿਹੜੀ ਪ੍ਰੋਬਲਮ ਚੱਲ ਰਹੀ ਹੈਗੀ ਆ। AT&T ਵਾਇਰਲੈਸ ਦੇ ਕੋਲ 127 ਮਿਲੀਅਨ ਡਿਵਾਈਸਸ ਆ ਕਨੈਕਟਡ। ਹੁਣ ਤੁਸੀਂ ਦੇਖੋ ਜੇ ਇਦਾਂ ਦੀ ਕੰਪਨੀ ਦਾ ਵੀ ਜਿਹੜਾ ਡਾਟਾ ਚੋਰੀ ਹੋ ਜਾਏ ਤਾਂ ਕੀ ਬਣੇ। ਪਿਛਲੇ ਦਿਨਾਂ ਦੇ ਵਿੱਚ ਪਟੇਲਕੋ ਕ੍ਰੈਡਿਟ ਯੂਨੀਅਨ ਦਾ ਜਿਹੜਾ ਹੈਕਰਸ ਨੇ ਰੈਂਸਮਵੇਅਰ ਅਟੈਕ ਹੋਇਆ ਸੀ, ਬੰਦ ਹੋ ਗਿਆ ਸੀ। ਰੈਂਸਮਵੇਅਰ ਅਟੈਕ ਹੋਇਆ ਸੀ, ਤਾਂ ਹਜੇ ਤੱਕ ਵੀ ਜਿਹੜੇ ਅਕਾਊਂਟ ਆ ਉਹ ਨਹੀਂ ਖੁੱਲ ਰਹੇ ਹੈਗੇ, ਉੱਭਰ ਨਹੀਂ ਸਕੇ ਜਿਸ ਤਰ੍ਹਾਂ ਪੂਰੀ ਤਰ੍ਹਾਂ। ਸੋ ਇਹ ਭਾਈ ਆਪਣੇ ਜਿਹੜੇ ਖਾਸ ਕਰਕੇ ਛੋਟੇ ਬਿਜ਼ਨਸ ਵਾਲੇ ਆ ਨਾ, ਵਧੀਆ ਜਿਹੜਾ ਰੈਂਸਮਵੇਅਰ ਅਟੈਕ ਤੋਂ ਵਾਇਰਸ ਤੋਂ ਬਚਣ ਦੇ ਲਈ ਇੱਕ ਵਧੀਆ ਸੌਫਟਵੇਅਰ ਬਾਏ ਕਰਕੇ ਰੱਖੋ। ਆਪਾਂ ਕਈ ਵਾਰੀ ਨਾ ਡਾਲਰ ਆਪਾਂ ਲੱਖਾਂ ਲਾ ਲੈਂਦੇ ਆ ਤੇ ਫਿਰ $20-25 $50 ਦੇ ਉੱਤੇ ਆਪਾਂ ਘੇਸਲ ਵੜ ਜਾਂਦੇ ਆ ਵੀ ਛੱਡ ਪਰਾਂ, ਇਹ ਆਪਾਂ ਬਚਾ ਲੈਂਦੇ ਆ। ਪਰ ਉਹਦੇ ਨਾਲ ਜਿਹੜਾ ਉਹ ਬਿਜ਼ਨਸ ਬਚਦਾ ਹੈ। ਅੱਜ ਦੇ ਜ਼ਮਾਨੇ ਦੇ ਵਿੱਚ ਛੋਟੇ ਬਿਜ਼ਨਸ ਦੇ ਕੋਲ ਹੈ ਨਹੀਂ ਆ ਵੀ ਉਹ ਦੁਬਾਰਾ ਪੈਰ ਲਾ ਸਕੇ, ਉਹ ਬਹੁਤ ਔਖਾ ਹੋ ਜਾਂਦਾ ਆ। ਸੋ ਉਹ ਥੋੜਾ ਜਿਹੀ ਇਨਵੈਸਟਮੈਂਟ ਆਪਣੀ ਇੱਕ ਵਧੀਆ ਜਿਹੜੀ ਐਂਟੀ ਵਾਇਰਸ ਜਾਂ ਐਂਟੀ ਮਾਲਵੇਅਰ ਸੌਫਟਵੇਅਰ ਦੇ ਉੱਤੇ ਜਿਹੜੀ ਉਹ ਲਾਓ, ਤਾਂ ਜੋ ਤੁਹਾਡਾ ਬਿਜ਼ਨਸ ਜਿਹੜਾ ਉਹ ਬਚਿਆ ਰਹੇ। ਵੱਡੇ ਕੰਪਨੀਆਂ ਦੇ ਕੋਲ, ਵੱਡੇ ਬਿਜ਼ਨਸ ਦੇ ਕੋਲ ਥੋੜੀ ਕੈਪੀਟਲ ਪਈ ਹੁੰਦੀ ਆ। ਛੋਟੇ ਬਿਜ਼ਨਸ ਦਾ ਕੰਮ ਜੀ ਖਾਸ ਕਰਕੇ ਜੇ ਆਨਲਾਈਨ ਵਾਲਾ ਆ, ਜੇ ਉਹ ਠੱਪ ਹੋ ਜਾਵੇ ਤਾਂ ਕੰਮ ਬਹੁਤ ਹੀ ਜ਼ਿਆਦਾ ਜਿਹੜਾ ਉਹ ਖਰਾਬ ਹੋ ਸਕਦਾ ਆ। ਸੋ ਆਪਣੇ ਪੱਧਰ ਦੇ ਉੱਤੇ ਮੇਕ ਸ਼ੋਰ ਕਰੋ ਵੀ ਇਸ ਨੂੰ ਅਣਗੌਲਿਆ ਨਾ ਕਰੋ। ਅੱਜ ਦੇ ਜ਼ਮਾਨੇ ਦੇ ਵਿੱਚ ਸਭ ਕੁਝ ਇੰਟਰਨੈਟ ਦੇ ਉੱਤੇ ਆ, ਤੇ ਇੰਟਰਨੈਟ ਨੂੰ ਹੀ ਜਿਹੜਾ ਤੁਸੀਂ ਆਪਣਾ ਨੈਟਵਰਕ ਨੂੰ ਜਿਹੜਾ ਵੱਧ ਤੋਂ ਵੱਧ ਸੇਫ ਜਿਹੜਾ ਉਹ ਬਣਾ ਕੇ ਰੱਖੋ। ਤੇ ਇੱਥੇ ਜਿਹੜਾ ਹਰਜੋਤ ਸਿੰਘ ਜੀ ਇਜਾਜ਼ਤ ਲੈਂਦੇ ਆ, ਤੇ ਨਾਲ ਹੀ ਦੱਸ ਜਾਈਏ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ YouTube ਦੇ ਉੱਤੇ ਅਵਤਾਰ ਸਿੰਘ ਜੀ ਨਾਲ ਬੀਤੇ ਦਿਨੀ ਜਿਹੜੀ ਗੱਲਬਾਤ ਹੋਈ ਆ ਜੂਨ ਤੇ ਨਵੰਬਰ 1984 ਦੇ ਵਿੱਚ ਜਿਹੜਾ ਕਤਲੇਆਮ ਹੋਇਆ ਸੀ, ਉਸ ਬਾਬਤ ਉਸ ਦੇ ਸਿਧਾਂਤਿਕ ਵਿਸ਼ਲੇਸ਼ਣ ਜਿਹੜਾ ਉਹ ਕੀਤਾ ਆ। ਕੀ ਆਸਾਂ ਉਮੀਦਾਂ ਨੇ, ਕੀ ਕਰਨਾ ਚਾਹੀਦਾ ਸਿੱਖ ਕੌਮ ਨੂੰ, ਉਹ ਬਹੁਤ ਹੀ ਵਧੀਆ ਜਿਹੜੀ ਗੱਲਬਾਤ ਆ ਉਹ ਜਰਨਲਿਸਟ ਅਵਤਾਰ ਸਿੰਘ ਜੀ ਨੇ ਜਿਹੜੀ ਉਹ ਪੇਸ਼ ਕੀਤੀ ਆ। ਉਹ ਦੇਖਣਾ ਸੁਣਨਾ ਨਾ ਭੁੱਲਿਓ। ਤੇ ਨਾਲ ਹੀ ਸੁਖਪ੍ਰੀਤ ਸਿੰਘ ਆਰਟਿਸਟ ਦੇ ਨਾਲ ਜਿਹੜੀ ਇੰਟਰਵਿਊ ਹੋਈ ਆ ਉਹ ਵੀ ਬਹੁਤ ਹੀ ਜਲਦ ਤੁਹਾਡੇ ਨਾਲ ਜਿਹੜੀ ਉਹ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਉਹ ਪੇਸ਼ ਕਰਨ ਜਾ ਰਹੇ ਆ। ਸੋ ਉਹ ਵੀ ਜਿਹੜੀ ਉਹ ਸੁਣਨੀ ਨਾ ਭੁੱਲਿਓ। ਖੁੱਲੀਆਂ ਗੱਲਾਂ ਬਾਤਾਂ ਜਿਹੜੀਆਂ ਉਸ ਇੰਟਰਵਿਊ ਦੇ ਵਿੱਚ ਸੁਖਪ੍ਰੀਤ ਸਿੰਘ ਆਰਟਿਸਟ ਦੇ ਨਾਲ ਜਿਹੜੀਆਂ ਹੋਈਆਂ ਉਹ ਤੁਹਾਡੇ ਨਾਲ ਜਿਹੜੀਆਂ ਆਪਾਂ ਪੇਸ਼ ਕਰਾਂਗੇ। ਤੇ ਹੁਣ ਲੈਣੇ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।